ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਅਟਾਰਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ, ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਈ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ ਤੇ ਇੰਟਰਵਿਊ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮੈਂਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਜ਼ਹਿਰੀਲੀ ਸ਼ਰਾਬ ਪੀਣ ਤੋਂ, ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕਿੰਗ ਖਬਰ ਆ ਰਹੀ ਹੈ ਜੀ ਕਿ ਅਰਵਿੰਦ ਕੇਜਰੀਵਾਲ ਦੇ ਘਰ ਨੂੰ ਘੇਰਾ ਪਾ ਲਿਆ ਜੀ। ਜੀ ਬਿਲਕੁਲ। ਗੱਲ ਇਹ ਆ ਕਿ ਪ੍ਰਵੀਨ ਜੀ, ਇਸ ਵੇਲੇ ਬਹੁਤ ਗਹਿਮਾ ਗਹਿਮੀ ਆ। ਜੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਅੱਗੇ MLA ਸਮਰਥਕ ਤੇ ਸਿਕਿਉਰਿਟੀ ਫੋਰਸਸ, ਉਹਨਾਂ ਦਾ ਜਮਾਵੜਾ ਲੱਗਿਆ ਹੋਇਆ ਹੈ। ਜੀ ਤੇ ਟੀਮ ਜਿਹੜੀ ਆ ਸਰਚ ਵਾਰੰਟ ਲੈ ਕੇ ਪਹੁੰਚੀ ਆ ED ਦੀ। ਸ਼ਾਇਦ ਤੁਹਾਨੂੰ ਪਤਾ ਲੱਗਿਆ ਹੋਵੇ, ਨਹੀਂ ਤਾਂ ਮੈਂ ਅਪਡੇਟ ਕਰ ਦੇਣਾ ਤੁਹਾਨੂੰ, ਜੀ ਕਿਉਂਕਿ ਤੁਹਾਡੀ ਮਾਰਨਿੰਗ ਆ ਕਿ ਅੱਜ ਹਾਈ ਕੋਰਟ ਦੇ ਵਿੱਚ ਗਏ ਸਨ ਅਰਵਿੰਦ ਕੇਜਰੀਵਾਲ, ਤੇ ਇਹਨਾਂ ਨੂੰ ਰਾਹਤ ਨਹੀਂ ਸੀਗੀ ਮਿਲੀ। ਅੱਜ ਹੀ ਜਿਹੜੀ ਮਤਲਬ ਕਿ ਗ੍ਰਿਫਤਾਰੀ ਤੇ ਰੋਕ ਲਾਉਣ ਵਾਸਤੇ, ਕਿਉਂਕਿ ਸਮਨਿੰਗ ਨੂੰ ਲੈ ਕੇ ਆਪਾਂ ਗੱਲ ਕੀਤੀ ਸੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਦੇ ਨਾਲ, ਜੀ ਤਾਂ ਉਹਦੇ 'ਚ ਅਸੀਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਸਮਨਿੰਗ ਨੂੰ ਚੈਲੰਜ ਕੀਤਾ ਗਿਆ ਵਾ। ਪਰ ਚੈਲੰਜਿੰਗ ਵਾਲੀ ਜਿਹੜੀ ਉਹ ਸੀਗੀ, ਉਹਦੀ ਤੇ ਕਹਿ ਲਓ ਕਿ ਸੁਣਵਾਈ ਜਿਹੜੀ ਅਗਾਂਹ ਪੈ ਗਈ। ਇਹਨਾਂ ਨੇ ਫਿਰ ਗ੍ਰਿਫਤਾਰੀ ਤੇ ਮਤਲਬ ਕਿ ਖਦਸ਼ਾ ਜਤਾਇਆ ਸੀ ਕਿ ਕੋਰਟ ਨੇ ਆਖਿਆ ਸੀਗਾ ਕਿ ਤੁਸੀਂ ਜਾਓ ਤੇ ਸਹੀ, ਤੁਹਾਨੂੰ ਡਰ ਕਾਹਦਾ। ਇਹਨਾਂ ਨੇ ਆਖਿਆ ਸੀਗਾ ਕਿ ਸਾਨੂੰ ਗ੍ਰਿਫਤਾਰੀ ਤੋਂ ਪ੍ਰੋਟੈਕਸ਼ਨ ਦੇ ਦਿਓ। ਜੀ ਜੀ ਤਾਂ ਕੋਰਟ ਨੇ ਜਦ ਉਹ ਰਿਜੈਕਟ ਕਰ ਦਿੱਤੀ ਪਟੀਸ਼ਨ, ਤੇ ਨਾਲ ਦੀ ਨਾਲ ED ਹਰਕਤ 'ਚ ਆ ਗਈ। ਤੁਸੀਂ ਇੱਕ ਚੀਜ਼ ਨੋਟ ਕਰੋ, ਕਦੇ ਚੋਣ ਜ਼ਾਬਤੇ 'ਚ ਇੰਨਾ ਡੰਗ ਏਜੰਸੀਆਂ ਦਾ ਤੇਜ਼ ਨਹੀਂ ਵੇਖੋਗੇ। ਇੱਥੋਂ ਸਿੱਟਾ ਨਿਕਲਦਾ ਕਿ ਸ਼ਾਇਦ ਏਜੰਸੀਆਂ ਵੀ ਧਾਰੀ ਬੈਠੀਆਂ ਨੇ ਕਿ ਆਵੇਗਾ ਤਾਂ ਮੋਦੀ ਹੀ, ਜੀ ਨਹੀਂ ਤੇ ਕਦੇ ਚੋਣ ਜ਼ਾਬਤੇ 'ਚ ਅਸੀਂ ਏਦਾਂ ਨਹੀਂ ਸੀਗਾ ਵੇਖਿਆ। ਤਾਂ ਖੈਰ, ਹੁਣ ED ਪਹੁੰਚਦੀ ਆ ਸਰਚ ਵਾਰੰਟ ਲੈ ਕੇ, ਟੀਮ ਅੰਦਰ ਜਾਂਦੀ ਆ, ਪੁੱਛਗਿੱਛ ਸ਼ੁਰੂ ਹੋ ਜਾਂਦੀ ਆ, ਤੇ ਨਾਲ ਦੀ ਨਾਲ ਜਿਹੜਾ ਕੋਈ ਸਟਾਫ ਹੈ ਉੱਥੇ, ਅਧਿਕਾਰੀ ਹੈ, ਸਭ ਦੇ ਫੋਨ ਬੰਦ ਆ ਰਹੇ ਨੇ। ਤੇ ਇੱਥੋਂ ਤੱਕ ਸਟੇਟਮੈਂਟ ਦੇ ਦਿੱਤੀ ਆਮ ਆਦਮੀ ਪਾਰਟੀ ਨੇ ਆਫੀਸ਼ੀਅਲੀ ਕਿ ਬਈ ਅਸਤੀਫਾ ਨਹੀਂ ਹੋਏਗਾ। ਮਤਲਬ ਕਿ ਤਿਆਰੀ ਆ ਕਿ ਅਰਵਿੰਦ ਕੇਜਰੀਵਾਲ ਨੂੰ ਜੇ ਤਿਹਾੜ ਜੇਲ੍ਹ 'ਚ ਭੇਜਿਆ ਜਾਂਦਾ ਹੈ, ਅਰਵਿੰਦ ਕੇਜਰੀਵਾਲ ਦੀ ਸਰਕਾਰ ਤਿਹਾੜ ਤੋਂ ਚੱਲਣ ਵਾਸਤੇ ਤਿਆਰ ਹੈ। ਤਾਂ ਜੇ ਸਟੇਟਮੈਂਟ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਨਹੀਂ ਦੇਊਗੇ, ਤਾਂ ਤੁਸੀਂ ਸੋਚ ਸਕਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਸੁਪਰੀਮੋ ਸ਼ਾਇਦ ਅੱਜ ਦੀ ਸ਼ਾਮ ਇੱਥੇ ਬਿਤਾ ਕੇ ਘਰੇ, ਅਗਲੀ ਸ਼ਾਮ ਪਤਾ ਨਹੀਂ ਕਦੋਂ ਬਿਤਾਏਗਾ। ਬਾਕੀ ਹੁਣ ਪਤਾ ਨਹੀਂ ਕੀ ਹੋਣਾ, ਪਰ ਇਹ ਮਾਮਲਾ ਜਿਹੜਾ ਹੈ ਉਹ ਸਭ ਨੂੰ ਪਤਾ ਲਿਕਰ ਪਾਲਿਸੀ ਦੇ ਨਾਲ ਜੁੜਿਆ ਹੋਇਆ ਹੈ। ਉਹਦੇ 'ਚ ਤੁਸੀਂ ਦੇਖੋ ਨਾ, ED ਨੇ ਪ੍ਰੈਸ ਨੋਟ ਤੱਕ ਜਾਰੀ ਕੀਤਾ। ਠੀਕ ਹੈ ਜੀ, ਤੁਹਾਡਾ ਵੀ ਇਹਨਾਂ ਤਜਰਬਾ ਹੈ ਪ੍ਰਵੀਨ ਜੀ, ਕਦੇ ਕੋਈ ਇਸ ਤਰ੍ਹਾਂ ਦੀ ਸੈਂਟਰਲ ਏਜੰਸੀ ਜਿਹੜੀ ਚੱਲਦੀ ਇਨਵੈਸਟੀਗੇਸ਼ਨ ਦੇ ਵਿੱਚ ਪ੍ਰੈਸ ਨੋਟ ਜਾਰੀ ਨਹੀਂ ਕਰਦੀ। ਬਿਲਕੁਲ ਸਹੀ। ਕਦੇ ਇਹਨਾਂ ਨੇ ਪ੍ਰੈਸ ਨੋਟ ਜਾਰੀ ਕਰ ਦਿੱਤਾ ਸੀਗਾ ਕਿ ਕਵਿਤਾ ਨੇ ਨਾਮ ਲਿਆ ਅਰਵਿੰਦ ਕੇਜਰੀਵਾਲ ਦਾ। ਤਾਂ ਦੂਸਰੇ ਪਾਸੇ CBI ਨੇ ਕੋਰਟ 'ਚ ਜਾ ਕੇ ਸਟੇਟਮੈਂਟ ਦੇ ਦਿੱਤੀ ਕਿ ਕੁਝ ਵੱਡੇ ਬੰਦਿਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਤਾਂ ਵੱਡਾ ਤਾਂ ਕੋਈ ਰਹਿ ਨਹੀਂ ਗਿਆ। ਸਿਸੋਦੀਆ, ਸੰਜੇ ਸਿੰਘ, ਸਤਿੰਦਰ ਜੈਨ, ਤਿੰਨੇ ਸੱਸੇ ਉਹਦੇ ਟਿਕਾਣੇ ਲੱਗ ਗਏ। ਤੇ ਰਹਿ ਕੌਣ ਗਿਆ ਸੀਗਾ? ਸੁਪਰੀਮੋ, ਚੌਥਾ ਸੱਸਾ। ਤਾਂ ਉਹਦਾ ਵੀ ਅੱਜ ਇਹਨਾਂ ਨੇ ਕੰਡਾ ਕੱਢ ਦੇਣਾ ਮੇਰੇ ਹਿਸਾਬ ਦੇ ਨਾਲ। ਤਾਂ ਬਹੁਤ ਜ਼ਿਆਦਾ ਹਲਚਲ
ਆ, ਬਹੁਤ ਜ਼ਿਆਦਾ ਦਿੱਲੀ ਦੇ ਵਿੱਚ ਕਹਿ ਲਓ ਇਸ ਵੇਲੇ ਗਹਿਮਾ ਗਹਿਮੀ ਆ। ਅੱਗੇ ਵੇਖੋ ਹੁਣ ਕੀ ਬਣਦਾ, ਪਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸੋਚਣ ਵਿਚਾਰਨ ਵਾਲੀਆਂ ਨੇ ਕਿ ਦੇਖੋ ਲਿਕਰ ਪਾਲਿਸੀ 'ਚ ਹੋ ਸਕਦਾ ਗੜਬੜ ਹੋਈ ਹੋਵੇ। ਆਪਣੇ ਵੀ ਇੱਥੇ ਆਪਾਂ ਦੇਖਦੇ ਹਾਂ ਕਾਰੋਬਾਰ ਥੋੜਾ ਜਿਹਾ ਬਦਲ ਕੇ ਉਹਨਾਂ ਹੱਥਾਂ 'ਚ ਹੀ ਚਲੇ ਜਾਂਦਾ ਹੈ। ਗੜਬੜ ਹੋ ਸਕਦੀ ਹੈ, ਕਥਿਤ ਤੌਰ ਤੇ ਦੋਸ਼ ਨੇ ਇਹ ਹਾਲੇ ਕੋਈ ਸਾਬਤ ਨਹੀਂ ਹੋਏ। ਪਰ ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੇ ਵਿੱਚ ਇੱਕ ਬੜੀ ਦਿਲਚਸਪ ਕਹਾਣੀ ਹੈ। ਦਿਲਚਸਪ ਕਹਾਣੀ ਹੈ ਕਿ ਜਿਸ ਬੰਦੇ ਨੂੰ ਅਪਰੂਵਰ ਬਣਾਇਆ ਗਿਆ, ਉਹਦੇ ਥੋੜੇ ਮੈਂ ਤੁਹਾਨੂੰ ਲਿੰਕ ਕਰ ਦਿੰਦਾ ਕਿ ਉਸ ਬੰਦੇ ਨੂੰ ਅਪਰੂਵਰ ਤਦ ਬਣਾਇਆ ਜਾਂਦਾ ਜਦੋਂ ਪਹਿਲਾਂ ਉਹ ਇਲੈਕਟੋਰਲ ਬਾਉਂਡ ਦੇ ਦਿੰਦਾ ਹੈ। ਇਲੈਕਟੋਰਲ ਬਾਉਂਡ ਇਹ ਪੰਗਾ ਹੀ ਸਾਰਾ ਹੈ। ਉਸ ਤੋਂ ਬਾਅਦ ਉਹਨੂੰ ਅਪਰੂਵਰ ਬਣਾਇਆ ਜਾਂਦਾ। ਉਸ ਤੋਂ ਬਾਅਦ ਕਮਾਲ ਦੀ ਗੱਲ ਆ ਕਿ ਉਹਨੂੰ ਮੈਡੀਕਲ ਗਰਾਊਂਡ ਤੇ ਬੇਲ ਮਿਲਦੀ ਹੈ ਤੇ ਸੈਂਟਰਲ ਏਜੰਸੀ ਉਹਦਾ ਵਿਰੋਧ ਨਹੀਂ ਕਰਦੀ। ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਨੇ ਇਸ ਮਾਮਲੇ 'ਚ, ਜਿਵੇਂ ਕਹਿ ਲਓ ਕਿ ਇਮੋਸ਼ਨ ਵੀ ਆ, ਪੋਲਿਟਿਕਸ ਵੀ ਹੈ, ਏਜੰਸੀਆਂ ਦਾ ਕਹਿੰਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਰੌਚਕ ਕਿੱਸਾ ਹੈ ਇਸ ਸਾਰੇ ਕੇਸ ਦਾ। ਪਰ ਅਰਵਿੰਦ ਕੇਜਰੀਵਾਲ ਮੈਂ ਸਮਝਦਾ ਕਿ ਜੋ ਅੜੇ ਪਏ ਸੀ ਉਹ ਇਸੇ ਕਰਕੇ ਅੜੇ ਪਏ ਸੀ, ਉਹਨਾਂ ਨੂੰ ਪਤਾ ਸੀਗਾ ਕਿ ਇਲੈਕਸ਼ਨ ਤੋਂ ਐਨ ਪਹਿਲਾਂ ਜੇਕਰ ਮੈਨੂੰ ਅੰਦਰ ਸੁੱਟ ਦਿੱਤਾ ਜਾਂਦਾ ਹੈ, ਨਾ ਉਹ ਪਾਰਟੀ ਹਿੱਤ ਨਾ ਉਹ ਕਹਿ ਲਓ ਕਿ ਚੋਣ ਹਿੱਤ ਸਾਡੇ ਚੰਗਾ ਨਹੀਂ ਹੋਏਗਾ, ਤੇ ਨਾ ਨਿੱਜੀ ਤੌਰ ਤੇ ਤਾਂ ਜਿਹੜਾ ਬੰਦਾ ਅੰਦਰ ਹੀ ਬਹਿ ਗਿਆ ਦੇਖੋ ਉਹਦੇ ਵਾਸਤੇ ਕੀ ਹੋਏਗਾ। ਤਾਂ ਬਹੁਤ ਵੱਡੀ ਖਬਰ ਹੈ ਵਾਕਿਆ, ਜਿਵੇਂ ਤੁਸੀਂ ਕਿਹਾ ਕਿ ਬ੍ਰੇਕਿੰਗ ਹੈ ਇਸ ਵੇਲੇ ਕਿ ਹਾਈ ਕੋਰਟ ਨੇ ਰਾਹਤ ਤੋਂ ਇਨਕਾਰ ਕੀਤਾ ਤੇ ਇਸ ਵੇਲੇ ਤਿਆਰ ਹੈ ਫੋਰਸਸ ਜਾਂ ਕਹਿ ਲਓ ਕਿ ਏਜੰਸੀਆਂ ਇਸ ਵੇਲੇ ਅਰਵਿੰਦ ਕੇਜਰੀਵਾਲ ਨੂੰ ਦੂਸਰਾ ਘਰ ਯਾਨੀ ਤਿਹਾੜ ਪਹੁੰਚਾਉਣ ਵਾਸਤੇ। ਜੀ ਬਾਕੀ ਵੇਖੋ ਕੀ ਬਣੇ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਅਪਡੇਸ਼ਨ ਹੈ ਇਸ ਮਾਮਲੇ 'ਚ ਹੁਣੇ ਆ ਰਹੀ ਆ, ਕਿਉਂਕਿ ਪਲ ਪਲ ਲਾਈਵ ਚੱਲ ਰਿਹਾ ਇਸ ਵੇਲੇ। ਸਾਰੀਆਂ ਜਿੰਨੀਆਂ ਕਹਿ ਲਓ ਕਿ ਸਾਈਟਸ ਨੇ, ਜਿੰਨੇ ਮੀਡੀਆ ਦੇ ਅਦਾਰੇ ਆ, ਚੈਨਲ ਆ, ਸਭ ਤੇ ਇੱਕੋ ਇੱਕ ਖਬਰ ਬ੍ਰੇਕ ਹੋ ਰਹੀ ਹੈ। ਤਾਂ ਤਾਜ਼ਾ ਖਬਰ ਜਿਹੜੀ ਆ ਰਹੀ ਹੈ ਪ੍ਰਵੀਨ ਜੀ, ਉਹਦੇ 'ਚ ਇਹ ਆ ਕਿ ਰੈਪਿਡ ਐਕਸ਼ਨ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ, 144 ਦਿੱਲੀ ਚ ਲਾ ਦਿੱਤੀ ਗਈ ਹੈ। ਤੇ ਸਭ ਤੋਂ ਵੱਡੀ ਗੱਲ ਆ ਕਿ ਹੁਣੇ ਸੁਪਰੀਮ ਕੋਰਟ ਪਹੁੰਚੀ ਆ ਅਰਵਿੰਦ ਕੇਜਰੀਵਾਲ ਦੀ ਟੀਮ। ਯਾਨੀ ਹਾਲੇ ਵੀ ਕੁਝ ਹੋ ਸਕਦਾ ਹੈ, ਹਾਲੇ ਵੀ ਕੁਝ। ਪਰ ਤੁਸੀਂ ਦੇਖੋ ਈਡੀ ਨੇ ਟਾਈਮ ਕਿਹੜਾ ਚੁਣਿਆ, ਬਿਲਕੁਲ ਜਦੋਂ ਕੋਰਟ ਰੂਮ ਬੰਦ ਹੋ ਚੁੱਕੇ, ਜਦ ਕਹਿ ਲਓ ਕਿ ਚਹਿਲ ਪਹਿਲ ਵੀ ਥੋੜੀ ਘਟ ਗਈ, ਤਾਂ ਸ਼ਾਮੀ ਜਾ ਕੇ ਇਹਨਾਂ ਨੇ ਦਬਿਸ਼ ਦਿੱਤੀ ਆ। ਹੁਣ ਸਾਰਾ ਕਹਿ ਲਓ ਕਿ ਇਸ ਵੇਲੇ ਦਾਰੋਮਦਾਰ ਹੈ ਸੁਪਰੀਮ ਕੋਰਟ ਦੇ ਫੈਸਲੇ ਕਿ ਕੀ ਉੱਥੋਂ ਕੋਈ ਰਾਹਤ ਮਿਲਦੀ ਹੈ ਕਿ ਨਹੀਂ। ਬਿਲਕੁਲ ਮਿੰਟੂ ਜੀ, ਲਾਈਵ ਲਾ ਦੀ ਜਿਹੜੀ ਵੈਬਸਾਈਟ ਹੈ ਉਹਦੇ ਮੁਤਾਬਕ ਅੱਜ ਕੋਰਟ ਦੇ ਵਿੱਚ ਵੀ ਕਾਫੀ ਜ਼ਿਰਾ ਹੋਈ ਸੀ ਇਹਨਾਂ ਦੇ ਦਰਮਿਆਨ। ਉਹ ਇੱਕ ਜਿਹੜੀ ਬਚਾਅ ਪੱਖ ਆ ਉਹ ਕਹਿ ਰਿਹਾ ਸੀ ਕੇਜਰੀਵਾਲ ਦਾ ਕਿ ਜੀ ਸਾਨੂੰ ਇਹਦੇ 'ਚ ਮੁੱਲ ਦਿੱਤੀ ਜਾਵੇ, ਤੇ ਈਡੀ ਕਹਿੰਦੀ ਵੀ ਅਸੀਂ ਇਹਦਾ ਇੰਟੈਰੋਗੇਟ ਵੀ ਕਰ ਸਕਦੇ ਹਾਂ ਤੇ ਅਰੈਸਟ ਵੀ ਹੋ ਸਕਦੀ, ਯਾਨੀ ਕਿ ਉਹਨਾਂ ਨੇ ਦੋ ਧਾਰੀ ਗੱਲ ਕਹੀ ਸੀ ਲਾਈਵ ਲਾ ਦੇ ਮੁਤਾਬਕ ਮੈਂ ਗੱਲ ਕਰ ਰਿਹਾ। ਨਹੀਂ ਸਰ, ਉਹਦੇ 'ਚ ਕੀ ਹੁੰਦਾ ਕਿ ਬਿਲਕੁਲ ਜਿਵੇਂ ਮੰਨ ਲਓ ਕੋਈ ਜ਼ਮਾਨਤ ਲਾਉਂਦਾ ਹੈਗਾ, ਉਹ ਜ਼ਮਾਨਤ ਲਾਉਂਦਾ ਹੈ ਜਾਂ ਕੋਈ ਸਟੇ ਦੀ ਮੰਗ ਕਰਦਾ ਹੈ, ਉਹਦੇ 'ਚ ਪਤਾ ਕੀ ਹੁੰਦਾ ਕਿ ਏਜੰਸੀ ਆ ਜਾਂ ਪੁਲਿਸ ਆ, ਉਹ ਇੱਕੋ ਗੱਲ ਕਹਿੰਦੀ ਹੈ ਕਿ ਸਾਨੂੰ ਹਿਰਾਸਤ ਜ਼ਰੂਰੀ ਹੈ। ਮਤਲਬ ਕਿ ਫਿਜ਼ੀਕਲੀ ਇਹ ਬੰਦੇ ਦੀ ਹਿਰਾਸਤ ਜ਼ਰੂਰੀ ਹੈ, ਤਾਂ ਹੀ ਜ਼ਮਾਨਤ ਅਪੋਜ਼ ਹੋਏਗੀ ਨਾ। ਤਾਂ ਹੀ ਜੇ ਕੋਈ ਚਾਰਾਜੋਈ ਕਰਦੇ ਆ, ਮਤਲਬ ਕਿ ਰਾਹਤ ਵਾਸਤੇ ਗਏ ਨੇ ਕਿ ਸਾਨੂੰ ਜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਟਰਮ ਬੇਲ ਹੀ ਹੁੰਦੀ ਹੈ ਨਾ, ਕਿ ਤੁਸੀਂ ਜਾਓ ਜਾਂਚ ਪੜਤਾਲ ਜੁਆਇਨ ਕਰੋ ਤੇ ਤੁਹਾਨੂੰ ਗ੍ਰਿਫਤਾਰ ਨਹੀਂ ਕਰੇਗਾ, ਤਾਂ ਉਹ ਅਪੋਜ਼ ਕਿਉਂ ਕਰ ਰਹੇ ਆ? ਇਹ ਜਾਂਚ ਪੜਤਾਲ ਦੀ ਗੱਲ ਨਹੀਂ, ਅਸੀਂ ਹਿਰਾਸਤ 'ਚ ਲੈ ਕੇ ਜਾਂਚ ਪੜਤਾਲ ਕਰਨੀ ਆ। ਤਾਂ ਸਾਫ਼ ਹੈ। ਤਾਂ ਹਾਈ ਕੋਰਟ ਨੇ ਜਿਵੇਂ ਹੀ ਉਸ ਦਲੀਲ ਨੂੰ ਇਹਨਾਂ ਦੀ ਨੂੰ ਰੱਦ ਕੀਤਾ, ਜਾਂ ਇਸ ਚਾਰਾਜੋਈ ਨੂੰ ਰੱਦ ਕੀਤਾ, ਤਿਵੇਂ ਈਡੀ ਨੂੰ ਲੱਗਿਆ ਕਿ ਸੁਪਰੀਮ ਕੋਰਟ ਤੱਕ ਹਾਲੇ ਫਾਸਲਾ ਪਹੁੰਚਣ ਦੇ ਵਿੱਚ, ਕਿ ਉਸ ਤੋਂ ਪਹਿਲਾਂ ਹੀ ਪਟਾਕਾ ਪਾ ਦਿੱਤਾ ਜਾਵੇ। ਜੀ, ਤੇ ਗੱਲ ਕਰੀਏ ਮਿੰਟੂ ਜੀ ਜ਼ਹਿਰੀਲੀ ਸ਼ਰਾਬ ਦੀ। ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਦੇ ਵਿੱਚ ਦੁੱਗਣਾ ਵਾਧਾ ਹੋ ਗਿਆ ਜੀ। ਦੇਖੋ ਇਹ ਘਟਨਾ ਕਿੱਥੋਂ ਦੀ ਹੈ? ਇਹ ਆ ਦਿੜਬਾ ਦੇ ਲਾਗੇ ਪਿੰਡ ਆ ਗੁਜਰਾ, ਉਸ ਦੇ ਨਾਲ ਹੀ ਆ ਬਿਲਕੁਲ ਢੰਡੋਲੀ। 4 ਮੌਤਾਂ ਤੇ ਕੱਲ ਰਾਤ ਹੋ ਗਈਆਂ। ਜਿਹੜਾ ਉਹ ਮਰਨ ਵਾਲਿਆਂ ਦੇ ਵਿੱਚੋਂ ਇੱਕ ਦਾ ਜੋੜਾ ਭਰਾ ਸੀ, ਜਦੋਂ ਉਹਨੂੰ ਪਤਾ ਲੱਗਾ ਸਦਮੇ 'ਚ ਉਹ ਵੀ ਦਮ ਤੋੜ ਗਿਆ। ਇਸ ਤੋਂ ਬਾਅਦ 3 ਮੌਤਾਂ ਹੋਰ ਹੋ ਗਈਆਂ, ਤਕਰੀਬਨ 8-9 ਮੌਤਾਂ ਹੁਣ ਤੱਕ ਹੋ ਗਈਆਂ ਨੇ, ਤੇ 4-5 ਬੰਦੇ ਹਾਲੇ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਜੀ ਕਮਾਲ ਦੀ ਗੱਲ ਇਹ ਆ ਕਿ ਜਿਹੜੀ ਬੋਤਲ ਪਿੰਡ ਵਾਲੇ ਦਿਖਾ ਰਹੇ ਸਨ ਉਹਦਾ ਮਾਰਕਾ ਹੋਰ ਵਾ, ਤੇ ਜਿਹੜਾ ਅੱਜ ਇਹਨਾਂ ਨੇ ਪੇਸ਼ ਕੀਤਾ ਫੜ ਕੇ ਵੀ ਜੇ 2 ਬੰਦੇ ਅਸੀਂ ਫੜ ਲਏ ਆ, ਉਹ ਮਾਰਕਾ ਹੀ ਹੋ ਰਿਹਾ।
ਪਤਾ ਨਹੀਂ ਪਹਿਲਾਂ ਕੋਈ ਰਾਂਝੇ ਰੂੰਝੇ ਦਾ ਨਾਂ ਆ, ਹੁਣ ਕੋਈ ਸ਼ਾਹੀ ਸ਼ੂਈ ਦਾ ਨਾਂ ਆ। ਸਮਝ ਨਹੀਂ ਆਉਂਦੀ ਕਿ ਇਹ ਬੋਤਲਾਂ ਹੀ ਬਦਲ ਗਈਆਂ ਨੇ, ਜੀ ਬੋਤਲਾਂ ਬਦਲ ਗਈਆਂ ਨੇ ਕਿ ਨੀਅਤ ਬਦਲ ਗਈ ਆ। ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਪਹਿਲੀ ਬੋਤਲ ਪਿੰਡ ਵਾਲੇ ਦਿਖਾ ਰਹੇ ਸਨ, ਉਹ ਬਠਿੰਡੇ ਦੇ ਇੱਕ ਡਿਸਟਿਲਰੀ ਦੇ ਮਾਲਕ ਜਿਹਦੀ ਕਿ ਚੰਗੀ ਸਿਆਸੀ ਪਹੁੰਚ ਆ, ਉਹਦੀ ਆ। ਤੇ ਹਰਿਆਣੇ ਵਾਲੀ ਤੇ ਹਰਿਆਣਾ ਮਾਰਕਾ ਹੀ ਬਣ ਗਈ, ਫਿਰ ਉੱਥੇ ਤੇ ਸਿਆਪਾ ਹੀ ਨਿਬੜ ਗਿਆ। ਤੇ ਕੀ ਚੱਲ ਰਿਹਾ ਸਮਝ ਤੋਂ ਬਾਹਰ ਆ। ਜੀ ਪਰ ਤੁਹਾਨੂੰ ਪਤਾ ਕਿ ਇੰਡੀਆ 'ਚ ਹੀ ਨਹੀਂ, ਪੰਜਾਬ ਦੇ ਵਿੱਚ ਵੀ ਉਹ ਟ੍ਰੈਜਡੀ ਜਿੰਨੀਆਂ ਆਪਾਂ ਗਿਣਤੀ ਦੇ ਤੌਰ ਤੇ ਲਈਏ, ਮਾਝਾ ਉੱਚ ਟ੍ਰੈਜਡੀ, ਫਿਰ ਉਸ ਤੋਂ ਬਾਅਦ ਨਮੋਲ, ਇਹ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ, ਤੇ ਉਸ ਤੋਂ ਬਾਅਦ ਇਹ ਤੀਸਰੀ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਹੋਰ ਦੁਖਦ ਪਹਿਲੂ ਨੂੰ ਸਮੇਟੀ ਬੈਠਾ ਸਾਰਾ ਮਾਮਲਾ, ਕਿ ਇੰਨੀਆਂ ਮੌਤਾਂ ਹੋ ਗਈਆਂ। ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਵਾ, ਮੁੱਖ ਮੰਤਰੀ ਦਾ ਆਪਣਾ ਇਲਾਕਾ ਹੈ, ਜਿਹੜਾ ਕੋਈ ਦੂਰ ਨਹੀਂ ਹੈ। ਜੀ ਜੀ। ਮੁੱਖ ਮੰਤਰੀ ਪਤਾ ਨਹੀਂ ਛੋਟੇ ਹੁੰਦੇ ਸਕੂਟਰ ਤੇ, ਮੋਟਰਸਾਈਕਲ ਤੇ, ਸਾਈਕਲ ਤੇ ਕਿੰਨੀ ਵਾਰੀ ਲੰਘੇ ਹੋਣੇ ਉੱਥੋਂ। ਜਿਸ ਹਿਸਾਬ ਨਾਲ ਤੁਰਦੇ ਅਕਾਲੀ ਚ, ਮੈਨੂੰ ਲੱਗਦਾ ਤੁਰ ਕੇ ਵੀ ਉਹ ਤੇ ਤਕਰੀਬਨ ਮਹੀਨੇ ਚ ਸਾਰੇ ਜ਼ਿਲ੍ਹੇ ਦਾ ਗੇੜਾ ਕੱਢ ਦਿੰਦੇ ਹੋਣੇ, ਕਿਉਂਕਿ ਉਹਨਾਂ ਦਾ ਤੁਰਾ ਫਿਰਾ ਸ਼ੁਰੂ ਤੋਂ ਹੀ ਸੀਗਾ। ਤਾਂ ਕਹਿਣ ਦਾ ਮਤਲਬ ਇਹ ਕਿ ਇਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਹੁਣ ਤੱਕ ਮ੍ਰਿਤਕਾਂ ਵਾਸਤੇ, ਕੋਈ ਇਹਨਾਂ ਨੇ ਹਮਦਰਦੀ ਦੇ ਦੋ ਸ਼ਬਦ ਨਹੀਂ ਬੋਲੇ। ਤੇ ਉਹ ਤੁਰੇ ਜਾਂਦੇ ਕਾਰ ਦੇ ਵਿੱਚ ਕੰਗਣਾ ਗਾਈ ਜਾਂਦੇ ਆ, ਸੋਨੇ ਦੇ ਆਵੇ ਸੁਣ ਕੰਗਣਾ, ਜਿੱਥੇ ਸਾਡਾ ਦਿਲ ਮੰਨਦਾ ਵੇ ਉੱਥੇ ਮਾਪਿਆਂ ਨੇ ਨਹੀਂ ਮੰਗਣਾ, ਲਓ ਕਰ ਲਓ ਗੱਲ ਜੀ। ਮਤਲਬ ਕਿ ਸਮਝ ਤੋਂ ਬਾਹਰ ਆ। ਨਾਲ 5-7 ਗਵੰਤਰੀ ਭਾਏ ਹੁੰਦੇ ਆ, ਕਾਰ ਤੇ ਦੱਬੀ ਆਉਂਦੇ ਆ। ਇਹ ਪਤਾ ਨਹੀਂ ਕੀ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ। ਇਹ ਹੁਕਮਰਾਨ ਜਿਹੜੇ ਆ, ਇਹਨਾਂ ਨੂੰ ਕਿਉਂ ਨਹੀਂ ਇਹਨਾਂ ਚੀਜ਼ਾਂ ਦਾ ਇਲਮ ਹੈਗਾ? ਕਿਉਂ ਨਹੀਂ ਇਹਨਾਂ ਚੀਜ਼ਾਂ ਦੀ ਇਹਨਾਂ ਨੂੰ ਗੰਭੀਰਤਾ ਨਜ਼ਰ ਨਹੀਂ ਆ ਰਹੀ? ਜੀ ਦੇਖੋ, ਇਹ ਬਹੁਤ ਵੱਡੀ ਗੱਲ ਹੁੰਦੀ ਆ, ਕਿਉਂਕਿ ਮਰਨ ਵਾਲੇ ਗਰੀਬ ਨੇ, ਮਰਨ ਵਾਲੇ ਗਰੀਬ ਨੇ। ਪਹਿਲਾਂ ਖਬਰਾਂ ਇਹ ਆ ਰਹੀਆਂ ਸਨ ਪ੍ਰਵੀਨ ਜੀ ਕਿ ਇਹਨਾਂ ਨੇ ਸ਼ਰਾਬ ਜਿਹੜੀ ਆ ਉਹ ਠੇਕੇ ਤੋਂ ਲਈ ਹੋਈ ਨਹੀਂ। ਉਹ ਸ਼ਰਾਬ ਤੇ ਜਿਹੜੀ ਪਿੰਡਾਂ 'ਚ ਵਿਕਦੀ ਆ, ਜਿਹਨੂੰ ਆਪਾਂ ਦੇਸੀ ਆਨੇ ਆ, ਉਹ ਆ। ਹੁਣ ਚੱਕ ਕੇ ਇੱਕ ਹੋਰ ਮਾਰਕਾ ਜਿਹਾ ਆ ਗਿਆ, ਫਿਰ ਉਸ ਤੋਂ ਬਾਅਦ ਹੋਰ ਆ ਗਿਆ। ਕੀ ਚੱਲਦਾ ਪਿਆ? ਤੇ ਜੇ ਠੇਕੇ ਵਾਲੀ ਸ਼ਰਾਬ ਕੋਈ ਵੀ ਜ਼ਹਿਰੀਲੀ ਹੈ, ਚਾਹੇ ਉਹ ਹਰਿਆਣੇ 'ਚੋਂ ਆਈ ਆ, ਚਾਹੇ ਪੰਜਾਬ ਦੀ ਆ, ਪ੍ਰਵੀਨ ਜੀ ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ ਜੀ। ਤਾਂ ਇਹਦੇ 'ਚ ਹੁਣ ਨਾ ਤਾਂ ਮਾਨ ਸਾਹਿਬ ਨੇ ਕੋਈ ਹਮਦਰਦੀ ਦੇ ਦੋ ਬੋਲ ਬੋਲੇ ਆ, ਨਾ ਕੋਈ ਐਲਾਨ ਹੋਇਆ। ਜਾਂਚ ਪੜਤਾਲ ਦੇ ਨਾਮ ਤੇ ਉਹੀ ਕੁਝ ਹੋਣਾ ਨਾ ਜੋ ਬਾਦਲ ਦੇ ਪਿੰਡ ਦੇ ਬਾਗ ਦੇ ਵਿੱਚੋਂ ਫੜੀ ਗਈ ਸੀ ਸ਼ਰਾਬ। ਜਾਂਚ ਦੇ ਨਾਮ ਤੇ ਤਾਂ ਉਹੀ ਹੋਣਾ ਹੈ। ਕਾਂਗਰਸ ਦੇ ਇੱਕ MLA ਦੇ ਆਪਣੀ ਸਮਝ ਲਓ ਕਿ ਆਪਣੇ ਕੰਮ ਇਸ ਤਰ੍ਹਾਂ ਚੱਲਦੀ ਫੈਕਟਰੀ ਫੜੀ ਗਈ, ਰਾਜਪੁਰੇ ਦੇ ਲਾਗੇ, ਖੰਨੇ ਦੇ ਲਾਗੇ ਫੜੀ ਗਈ। ਕਰੋਨਾ ਦੇ ਵਿੱਚ ਏਡਾ ਵੱਡਾ ਧੰਦਾ ਹੋ ਗਿਆ ਸ਼ਰਾਬ ਦਾ, ਗੱਲ ਹੀ ਛੱਡ ਦਿਓ। ਕਹਿੰਦੇ ਸੈਨੀਟਾਈਜ਼ਰ ਬਣਾਉਣੇ ਆ ਡਿਸਟਿਲਰੀਆਂ 'ਚ, ਜੀ ਮਾਲ ਵੇਚਿਆ ਗਿਆ। ਇਹਨਾਂ ਦੇ ਬੰਦਿਆਂ ਨੇ ਗਲੀ ਗਲੀ ਮਾਲ ਵੇਚਿਆ ਕਾਂਗਰਸੀਆਂ ਦੇ, ਪਰ ਉਹ ਰੁਕਿਆ ਨਹੀਂ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਾਰੋਬਾਰ ਦੂਸਰੇ ਹੱਥਾਂ 'ਚ ਚਲੇ ਜਾਂਦੇ ਆ। ਤਾਂ ਜਦੋਂ ਇਸ ਤਰ੍ਹਾਂ ਮਾਫੀਆ ਕੰਮ ਕਰਦਾ, ਇਹ ਮਾਫੀਆ ਦੀ ਰੱਟ ਲਾਈ ਰੱਖਦੇ ਹੁੰਦੇ ਸੀਗੇ, ਤਾਂ ਮਾਫੀਆ ਐਂ ਕੰਮ ਕਰਦਾ ਹੁੰਦਾ। ਤੁਹਾਡੇ ਸਾਹਮਣੇ ਕੰਮ ਕੀਤਾ ਮਾਫੀਆ ਨੇ। ਮਾਫੀਆ ਨੇ ਗਰੀਬ ਬੰਦਿਆਂ ਦੇ ਘਰਾਂ 'ਚ ਸੱਥਰ ਵਿਛਾ ਦਿੱਤੇ, ਉਹਨਾਂ ਨੂੰ ਚਿਖਾ ਤੱਕ ਭੇਜ ਦਿੱਤਾ। ਪਰ ਹੁਣ ਇਹ ਸਾਹਿਬ ਕਦੇ ਮੋਗੇ, ਕਦੇ ਇਹ ਵਿੱਚੋਂ ਰੋਡੇ ਲੰਘ ਕੇ ਆ ਜਾਂਦੇ ਆ ਬਾਜੇਖਾਨੇ ਬਠਿੰਡਿਓਂ ਇੱਥੋਂ ਇਲੈਕਸ਼ਨ ਲੜਨਾ ਜੀ, ਇੱਥੋਂ ਉਮੀਦਵਾਰ ਲਾਣਾ ਜੀ। ਇਲੈਕਸ਼ਨ ਦੀ ਪਈ ਆ। ਮਤਲਬ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਇਹਨਾਂ ਨੂੰ ਵੋਟਾਂ ਨਾਲ ਹੀ ਆ। ਹੁਣ ਪਿਛਲੀਆਂ ਵੋਟਾਂ ਲੈ ਕੇ ਡਕਾਰ ਵੱਜ ਗਿਆ, ਹੁਣ ਕਹਿੰਦੇ ਅਗਲੀਆਂ ਵੋਟਾਂ ਪਾਓ। ਇਹ ਨਿਕਲ ਜਾਣਗੀਆਂ, ਫਿਰ ਅਗਲੀਆਂ ਵੋਟਾਂ ਆ ਜਾਣਗੀਆਂ। ਲੋਕਾਂ ਦਾ ਕੀ ਆ, ਵੋਟਾਂ ਦਾ ਮਰਨਾ ਹੈ। ਪਰ ਬਹੁਤ ਦੁਖਦ ਗੱਲ ਆ। ਚਲੋ ਇਹ ਚੀਜ਼ਾਂ ਵਾਪਰਦੀਆਂ ਹੁੰਦੀਆਂ, ਪੂਰਨ ਤੌਰ ਤੇ ਆਪਾਂ ਨੂੰ ਵੀ ਪਤਾ ਹੈ ਸਤਿਯੁਗ ਤੇ ਇੱਥੇ ਆਉਣੋਂ ਰਿਹਾ। ਪਰ ਐਟ ਲੀਸਟ ਤੁਹਾਡੇ ਇਲਾਕੇ 'ਚ ਦਿੜਬਾ ਚੀਮਾ ਸਾਹਿਬ ਜਿਹੜੇ 2 ਨੰਬਰ ਦੇ, ਯਾਨੀ ਨੰਬਰ 2 ਦੇ ਲੀਡਰ ਇਸ ਵੇਲੇ ਗਵਰਨਮੈਂਟ 'ਚ, ਫਾਈਨਾਂਸ ਮਿਨਿਸਟਰ ਦਿੜਬਾ ਤੋਂ ਵਿਧਾਇਕ ਨੇ। ਹਾਂਜੀ, ਉਹ ਵਿਧਾਇਕ ਨੇ ਦਿੜਬਾ ਤੋਂ ਜੀ, ਤੇ ਮੁੱਖ ਮੰਤਰੀ ਉਸ ਇਲਾਕੇ ਦਾ। ਸਨਾਮ ਤੋਂ ਨਾਲ ਹੀ ਸਨਾਮ ਹੈ, ਸਨਾਮ ਤੋਂ ਅਮਨ ਅਰੋੜਾ ਮੰਤਰੀ ਨੇ। ਹਾਂਜੀ ਬਿਲਕੁਲ। ਤੁਹਾਡੇ ਮੂੰਹਾਂ ਨੂੰ ਹੁਣ ਜਿੰਦਰੇ ਕਿਉਂ ਲੱਗ ਗਿਆ? ਉਹ ਦਿਨ ਯਾਦ ਕਰੋ ਜਦੋਂ ਮਾਝੇ 'ਚ ਊਚ ਟ੍ਰੈਜਡੀ ਹੋਈ ਸੀ,
ਤੇ ਮਾਨ ਸਾਹਿਬ ਨੇ ਮੂੰਹ ਤੇ ਉਹ ਕੀ ਉਹਨੂੰ ਆਂਦੇ ਜੇ ਤੁਸੀਂ ਉਹ ਜਿਹੜਾ ਤਣੀਆਂ ਜੇ ਨਾਲ ਬੰਨਿਆ ਹੁੰਦਾ ਹੈ ਮਾਸਕ, ਮਾਸਕ ਉਹ ਲਾ ਕੇ ਤੇ ਚੰਡੀਗੜ੍ਹ ਪ੍ਰੋਟੈਸਟ ਕਰ ਰਹੇ ਸਨ। ਤੇ ਅੱਜ ਤੇ ਸਾਡੇ ਕੋਲ ਆਪੋਜੀਸ਼ਨ ਵੀ ਐਸੀ ਨਹੀਂ ਬਚੀ, ਉਹ ਤੇ ਖੁੰਡਾ ਚੁੱਕ ਕੇ ਤੇ ਡਾਂਸ ਕਰਨ ਡਈ ਆ, ਜਿਹੜੀ ਇਹੋ ਜਿਹੇ ਮੁੱਦੇ ਚੁੱਕ ਸਕੇ। ਜੀ ਜੀ। ਤੇ ਮਿੰਟੂ ਜੀ, ਹੁਣ ਭਗਵੰਤ ਮਾਨ ਸਰਕਾਰ ਨੇ ਸਕੱਤਰ ਸਿਹਤ ਦੀ ਜਵਾਬ ਤਲਬੀ ਕੀਤੀ ਹੈ ਜੀ। ਦੇਖੋ, ਇਹ ਮਾਮਲਾ ਉਹੀ ਹੈ ਸਿੱਧੂ ਮੂਸੇਵਾਲੇ ਦੇ ਜਿਹੜੇ ਭਰਾ ਦਾ ਜਨਮ ਦਿਨ ਤੇ ਕੰਮ ਤੁਹਾਨੂੰ ਪਤਾ ਹੈ ਖਰਾਬ ਹੋਇਆ ਜਨਮ ਤੇ, ਉਸ ਤੋਂ ਬਾਅਦ ਇਹ ਕਹਾਣੀ ਵਿਗੜਦੀ। ਦੇਖੋ, ਕੱਲ ਤੱਕ ਟਰੋਲਰਾਂ ਨੇ ਸਾਨੂੰ ਟਰੋਲ ਕੀਤਾ ਰੱਜ ਕੇ ਕਿ ਲਓ ਜੀ ਕੋਡ ਆਫ ਕੰਡਕਟ ਲੱਗਾ, ਇਹਨਾਂ ਦੇ ਹੱਥ ਪਾਵਰ ਹੀ ਕੋਈ ਨਹੀਂ ਹੈ। ਜੋ ਲੈਟਰ ਤੇ ਦੇਖ ਲਓ, ਲੈਟਰ ਦੀ ਤਰੀਕ ਕਿੱਦਣ ਦੀ ਹੈ। ਦੂਜੀ ਚੀਜ਼ ਕਿ ਚੋਣ ਜ਼ਾਬਤੇ ਚ ਉਹ ਭਾਈ ਮੂਰਖੋ, ਚੋਣ ਜ਼ਾਬਤੇ ਚ ਇਹ ਕੰਮ ਨਹੀਂ ਰੁਕਦੇ ਹੁੰਦੇ। ਚੋਣ ਜ਼ਾਬਤੇ ਹੁੰਦੇ ਆ ਲੀਡਰਾਂ ਵਾਸਤੇ, ਰੈਲੀਆਂ ਵਾਸਤੇ, ਵਜ਼ੀਰਾਂ ਵਾਸਤੇ, ਮੁੱਖ ਮੰਤਰੀਆਂ ਵਾਸਤੇ, ਮੰਤਰੀਆਂ ਵਾਸਤੇ, ਪ੍ਰਧਾਨ ਮੰਤਰੀਆਂ ਵਾਸਤੇ, ਬਿਊਰੋਕਰੇਟਸ ਵਾਸਤੇ। ਪ੍ਰਸ਼ਾਸਕੀ ਕੰਮ ਨਹੀਂ ਰੁਕਦੇ ਹੁੰਦੇ। ਹਸਪਤਾਲਾਂ ਦਾ ਚਾਰਜ ਨਰਿੰਦਰ ਮੋਦੀ ਕੋਲ ਨਹੀਂ ਚਲੇ ਜਾਂਦਾ, ਜਾਂ ਕਹਿ ਲਓ ਕਿ ਚੋਣ ਕਮਿਸ਼ਨ ਕੋਲ ਨਹੀਂ ਚਲੇ ਜਾਂਦਾ। ਹੁਣ ਜਦੋਂ ਸਰਕਾਰ ਨੇ ਵੇਖਿਆ ਕਿ ਅਸੀਂ ਕਸੂਤੇ ਫਸ ਗਏ, ਕਿਉਂਕਿ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸੀ, ਕੱਲਾ ਇੰਡੀਆ 'ਚ ਨਹੀਂ, ਪੰਜਾਬ 'ਚ ਹੀ ਨਹੀਂ, ਜੇ ਤੁਸੀਂ ਵੇਖੋਗੇ ਤੇ ਬਾਹਰ ਵੀ ਤੁਹਾਡੇ ਵਰਗੇ ਜਿਹੜੇ NRI ਆ, ਉਹਨਾਂ ਦੇ ਵਿੱਚ ਵੀ ਬੜਾ ਰੋਸ ਸੀਗਾ ਇਸ ਗੱਲ ਨੂੰ ਲੈ ਕੇ। ਤਾਂ ਫਿਰ ਇਹਨਾਂ ਨੇ ਅੱਜ ਜੋ ਸਿਹਤ ਸਕੱਤਰ ਨੇ, ਸੈਕਟਰੀ ਯਾਨੀ ਜਿਹੜੇ ਡਿਪਾਰਟਮੈਂਟ ਦੇ ਅਜੋਏ, ਉਹਨਾਂ ਦੇ ਖਿਲਾਫ ਇੱਕ ਕਾਰਨ ਦੱਸੋ ਨੋਟਿਸ ਕੱਢ ਦਿੱਤਾ ਕਿ ਭਾਈ ਤੁਸੀਂ ਚੱਕ ਕੇ ਮੁੱਖ ਮੰਤਰੀ ਦੀ ਕੋਈ ਸਲਾਹ ਤੋਂ ਬਗੈਰ, ਮਸ਼ਵਰੇ ਤੋਂ ਬਿਨਾਂ, ਚੀਫ ਸਕੱਤਰ ਜਿਹੜੇ ਸਾਡੇ ਹੁੰਦੇ, ਚੀਫ ਸੈਕਟਰੀ, ਉਹਨਾਂ ਦੇ ਧਿਆਨ 'ਚ ਲਿਆਂਦੇ ਤੋਂ ਬਗੈਰ ਤੁਸੀਂ ਇਹ ਐਕਸ਼ਨ ਕਿਉਂ ਲੈ ਲਿਆ? ਉਹੀ ਗੱਲ ਆ, ਜਿਸ ਤਰ੍ਹਾਂ ਇਹਨਾਂ ਨੇ ਫਜ਼ੀਅਤ ਹੋਣ ਤੋਂ ਬਾਅਦ 2 ਅਧਿਕਾਰੀਆਂ ਦੀ ਬਲੀ ਲੈ ਲਈ ਸੀ, ਯਾਦ ਹੋਣਾ ਤੁਹਾਨੂੰ ਪੰਚਾਇਤੀ ਚੋਣਾਂ ਦੇ ਐਲਾਨ ਵੇਲੇ। ਤਾਂ ਉਹੀ ਕਹਾਣੀ ਆ। ਪਰ ਗੱਲ ਤੇ ਇਹ ਆ ਨਾ ਕਿ ਕੱਲ ਤੱਕ ਤੇ ਇਹਨਾਂ ਦੇ ਜਿਹੜੇ ਸਮਰਥਕ ਸੀ ਉਹ ਰੌਲਾ ਪਾਉਂਦੇ ਸੀ ਕਿ ਇਹਨਾਂ ਦਾ ਤੇ ਕਸੂਰ ਹੀ ਕੋਈ ਨਹੀਂ, ਕਸੂਰ ਹੀ ਸਾਰਾ ਨਰਿੰਦਰ ਮੋਦੀ ਹੋਰਾਂ ਦਾ ਹੈ। ਤੇ ਅੱਜ ਤੁਸੀਂ ਵੇਖ ਲਓ ਕਿ ਇਹਨਾਂ ਦੇ ਹੀ ਅਫਸਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਰਹੇ ਆ। ਕੌਣ ਕਰ ਰਿਹਾ? ਤੁਹਾਡੇ ਹੀ ਮੁੱਖ ਮੰਤਰੀ ਸਾਹਿਬ, ਤੁਹਾਡੀ ਹੀ ਸਰਕਾਰ ਜੀ, ਤੁਹਾਡੀ ਨਹੀਂ, ਸਾਡੀ ਵੀ ਸਰਕਾਰ ਆ। ਪਰ ਕਿਹੜੇ ਚੱਪਣ 'ਚ ਜਾ ਕੇ ਨੱਕ ਡੋਬੋਗੇ? ਹੁਣ ਹੈ ਕੋਈ ਕਿ ਕੱਲ ਤੱਕ ਤੁਸੀਂ ਮੱਤਾਂ ਦਿੰਦੇ ਸੀ ਮੂਸੇਵਾਲੇ ਦੇ ਸਮਰਥਕਾਂ ਨੂੰ, ਉਹਨਾਂ ਨੂੰ ਜ਼ਹਿਨੀ ਤੌਰ ਤੇ ਕੁਝ ਹੋਰ ਦੱਸ ਰਹੇ ਸੀ ਕਿ ਤੁਸੀਂ ਤਰ੍ਹਾਂ ਤਰ੍ਹਾਂ ਦੇ ਜੁਮਲੇ, ਤਰ੍ਹਾਂ ਤਰ੍ਹਾਂ ਦੇ ਤਰਕ, ਤਰ੍ਹਾਂ ਤਰ੍ਹਾਂ ਦੇ ਵਿਤਰਕ, ਤਰ੍ਹਾਂ ਤਰ੍ਹਾਂ ਦੇ ਸ਼ਬਦ। ਅੱਜ ਤੁਹਾਡੇ ਕੋਲ ਕੋਈ ਸ਼ਬਦ ਨਹੀਂ, ਨਿਸ਼ਬਦ ਜੇ ਤੁਸੀਂ, ਬੋਲਤੀ ਬੰਦ ਹੈ। ਤਾਂ ਇਹਨਾਂ ਨੇ ਅਜੋਏ ਸ਼ਰਮਾ ਨੂੰ ਹੁਣ ਨੋਟਿਸ ਭੇਜ ਦਿੱਤਾ ਕਿ ਕਾਰਨ ਦੱਸੋ ਜੀ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਢੀਂਡਸਾ ਸਾਹਿਬ ਦੀ। ਉਹ ਕਹਿੰਦੇ ਕੱਲ ਤੱਕ ਗੱਠਜੋੜ ਕਿਵੇਂ ਹੋਊਗਾ ਜਾਂ ਨਹੀਂ ਹੋਊਗਾ, ਇਹਦੇ ਬਾਰੇ ਸਾਫ਼ ਕਰ ਦਿਆਂਗੇ। ਨਹੀਂ, ਚਲੋ ਚੰਗਾ ਹੈ, ਇਹ ਵੀ ਕੰਮ ਹੋ ਜਾਵੇ। ਪ੍ਰਵੀਨ ਜੀ, ਸਾਰੀ ਸ਼ਮਾਈ ਲੰਘ ਗਈ ਹੈ ਇਹਨਾਂ ਦਾ ਗੱਠਜੋੜ। ਕਦੇ ਕਹਿੰਦੇ ਜੀ ਹੋ ਗਿਆ, ਕਦੇ ਕਹਿੰਦੇ ਜੀ ਹੋ ਜਾਊਗਾ। ਬਈ ਹੁਣ ਵੋਟਾਂ ਆ ਗਈਆਂ ਨੇ ਸਿਰ ਤੇ, ਨਿਬੇੜੋ ਟੈਂਟਾ, ਜਿਹੜਾ ਵੀ ਕੋਈ ਨਿਬੜਦਾ ਕੰਮ। ਢੀਂਡਸਾ ਸਾਹਿਬ ਗਏ ਸਨ ਅੱਜ ਅੰਮ੍ਰਿਤਸਰ, ਉੱਥੇ ਇਹਨਾਂ ਨੇ ਇਹ ਗੱਲ ਆਖੀ ਆ ਕਿ ਬਈ ਗੱਠਜੋੜ ਤੇ ਮੈਨੂੰ ਸਵਾਲ ਨਾ ਕਰੋ, ਕੱਲ ਨੂੰ ਸਾਰੀ ਸਥਿਤੀ ਜਿਹੜੀ ਆ ਸਾਫ਼ ਹੋ ਜਾਏਗੀ। ਕਿਉਂਕਿ ਕੋਰ ਕਮੇਟੀ ਦੀ ਮੀਟਿੰਗ ਹੈ ਨਾ ਸਰ, ਕੱਲ ਕੋਰ ਕਮੇਟੀ ਦੀ ਪ੍ਰਵੀਨ ਜੀ ਮੀਟਿੰਗ ਹੈ। ਇਹਨਾਂ ਨੇ ਕੱਲ ਨੂੰ ਫੈਸਲਾ ਸ਼ਾਇਦ ਕੋਈ ਲੈਣਾ ਹੋਏਗਾ, ਤਾਂ ਹੀ ਕਹਿ ਰਹੇ ਹਨ ਨਾ ਕਿ ਕੱਲ ਤੱਕ ਇੰਤਜ਼ਾਰ ਕਰੋ, ਥੋੜੇ ਇੰਤਜ਼ਾਰ ਦਾ ਮਜ਼ਾ ਲੀजिए। ਤੇ ਭਾਈ ਥੋੜੇ ਇੰਤਜ਼ਾਰ ਦਾ ਤੁਸੀਂ ਮਜ਼ਾ ਲਓ, ਤੁਹਾਨੂੰ ਕੱਲ ਤੱਕ ਸਥਿਤੀ ਜਿਹੜੀ ਆ ਉਹ ਸਪਸ਼ਟ ਕਰ ਦਿਆਂਗੇ। ਵੈਸੇ ਪਰਮਿੰਦਰ ਸਿੰਘ ਢੀਂਡਸਾ ਪਹਿਲਾਂ ਕਹਿ ਚੁੱਕੇ ਨੇ, ਇਹਨਾਂ ਦੇ ਸਪੁੱਤਰ, ਕਿ ਬਈ ਥੋੜਾ ਜਿਹਾ ਪੇਚ ਫਸਿਆ, ਥੋੜੇ ਜਿਹੇ ਮੁੱਦਿਆਂ ਤੇ ਗੱਲ ਚੱਲ ਰਹੀ ਹੈ। ਮੁੱਦੇ ਕਿਹੜੇ ਨੇ ਉਹ ਆਪਾਂ ਨੂੰ ਪਤਾ ਹੈ, ਵਾਰ-ਵਾਰ ਆਪਾਂ ਉਹਨਾਂ ਨੂੰ ਰਿਪੀਟ ਕਰੀਏ ਤੇ ਠੀਕ ਨਹੀਂ, ਪਰ ਫਿਰ ਵੀ ਜੇ ਕਿਸੇ ਨੂੰ ਨਹੀਂ ਇਲਮ ਤੇ ਆਪਾਂ ਦੱਸ ਵੀ ਦਿੰਦੇ ਆ ਕਿ ਕਿਸਾਨੀ ਮੁੱਦਾ ਹੈ, ਬੰਦੀ ਸਿੰਘਾਂ ਦਾ ਮਾਮਲਾ, ਇਹ ਇਧਰਲੇ ਪੱਖ ਤੋਂ ਆ। ਪਰ ਭਾਜਪਾ ਦੀ ਵੀ ਕਿਤੇ ਨਾ ਕਿਤੇ ਕਹਿ ਲਓ ਗਰਾਰੀ ਫਸਦੀ ਆ। ਹੁਣ ਤੁਸੀਂ ਕਹੋਗੇ ਕਿ ਭਾਜਪਾ ਦੀ ਕੀ ਡਿਮਾਂਡ ਆ? ਭਾਜਪਾ ਵਾਲੇ ਕਹਿੰਦੇ ਕਿ ਤੁਸੀਂ ਸਾਨੂੰ ਛੱਡੀ ਰੱਖਿਆ ਹੁਣ ਤੱਕ ਹੁਸ਼ਿਆਰਪੁਰ, ਗੁਰਦਾਸਪੁਰ, ਹੱਦ ਅੰਮ੍ਰਿਤਸਰ। ਉਹ ਕਹਿੰਦੇ ਨਹੀਂ ਭਾਈ, ਹੁਣ ਥੋੜਾ ਜਿਹਾ ਇਲਾਕਾ ਹੋਰ ਦੇ ਦਿਓ ਜੀ, ਕਿਉਂਕਿ ਮਹਾਭਾਰਤ ਵੀ ਤੇ 5 ਪਿੰਡਾਂ ਤੋਂ ਹੀ ਹੋਈ ਸੀ ਨਾ ਸ਼ੁਰੂ, ਯੁੱਧ ਜਿਹੜਾ ਹੋਇਆ ਸੀਗਾ। ਕਹਿੰਦੇ ਥੋੜੇ ਸਨ 5 ਪਿੰਡ ਦੇ ਦਿਓ ਜੀ, ਤੇ ਦੁਰਯੋਧਨ ਨੇ 5 ਪਿੰਡ ਨਹੀਂ ਸਨ ਦਿੱਤੇ।
ਤਾਂ ਵੇਖ ਲਓ ਮੁੜ ਕੇ ਸਾਰਾ ਕੁਝ ਹੀ ਗਵਾਉਣਾ ਪੈ ਗਿਆ। ਤਾਂ ਇਹ ਕਹਿੰਦੇ ਆ ਕਿ ਸਾਨੂੰ ਥੋੜਾ ਜਿਹਾ ਇਲਾਕਾ ਹੋਰ ਦਿਓ। ਇਲਾਕਾ ਕਿਹੜਾ? ਪਟਿਆਲਾ ਤੇ ਠੀਕ ਠਾਕ ਆ, ਕਿਉਂਕਿ ਅਮਰਿੰਦਰ ਸਿੰਘ ਨੇ ਇਲੈਕਸ਼ਨ ਲੜਨਾ ਤੇ ਅਕਾਲੀਆਂ ਨੂੰ ਪਤਾ ਕਿ ਉੱਥੇ ਵੱਟਿਆ ਕੋਟ ਜਾਂਦਾ ਨਹੀਂ। ਦੂਸਰੇ ਪਾਸੇ ਇਹ ਕਹਿੰਦੇ ਨੇ ਕਿ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਹਿੰਦੂਆਂ ਦੀ ਤਾਦਾਦ 55% ਹੈ, ਉਹ ਸੀਟ ਸਾਨੂੰ ਦੇ ਦਿਓ। ਚਲੋ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉੱਥੇ ਪ੍ਰੇਮ ਦੇ ਨਾਲ ਨਿਬੇੜਾ ਕਰ ਲਿਆ, ਕਹਿੰਦੇ ਉੱਥੇ ਠੀਕ ਹੈ, ਚਲੋ ਉਹ ਵੀ ਮੰਨ ਲਿਆ, ਬਟ ਸਾਨੂੰ ਲੁਧਿਆਣੇ ਦੀ ਸੀਟ ਚਾਹੀਦੀ। ਤੇ ਲੁਧਿਆਣਾ ਤੁਹਾਨੂੰ ਪਤਾ ਆਰਥਿਕ ਰਾਜਧਾਨੀ ਹੈ, ਬਹੁਤ ਵੱਡੀ ਗਿਣਤੀ ਹੈ ਉੱਥੇ ਵੀ ਹਿੰਦੂ ਭਾਈਚਾਰੇ ਦੀ, ਪ੍ਰਵਾਸੀਆਂ ਦੀ। ਸੋ ਇਸ ਕਰਕੇ ਇਹ ਜਿਵੇਂ ਲੁਧਿਆਣਾ ਸੀਟ ਹੋਈ, ਇੱਕ ਅੱਧ ਸੀਟ ਹੋ ਰਿਹਾ, ਯਾਨੀ ਭਾਜਪਾ ਦਾ ਕਿਤੇ ਨਾ ਕਿਤੇ ਮੰਨਣਾ ਹੈ ਕਿ ਸਾਨੂੰ ਬਈ ਤੁਸੀਂ ਹੁਣ 6 ਤੇ ਲੈ ਕੇ ਆਓ। ਮਤਲਬ 3 ਨੂੰ 2 ਨਾਲ ਗੁਣਾ ਕਰਕੇ 6 ਕਰ ਦਿਓ, 7 ਤੁਸੀਂ ਰੱਖ ਲਓ। ਤਾਂ ਥੋੜੀਆਂ ਗੱਲਾਂ ਇਧਰੋਂ ਵੀ ਹੈਗੀਆਂ, ਥੋੜੀਆਂ ਗੱਲਾਂ ਉਧਰੋਂ ਵੀ ਜਿਹੜੀਆਂ ਹੈਗੀਆਂ ਨਿਬੇੜਨ ਵਾਲੀਆਂ। ਬਾਕੀ ਵੇਖੋ, ਕਿਉਂਕਿ ਜਦੋਂ ਲੋਕਾਂ ਚ ਆਉਣਾ ਤਾਂ ਅਕਾਲੀਆਂ ਨੂੰ ਕੁਝ ਨਾ ਕੁਝ ਤੇ ਫਿਰ ਜਚਾਉਣਾ ਵੀ ਪਊਗਾ ਨਾ, ਕਿ ਹਾਂ ਭਾਈ ਸਰਕਾਰ ਸਾਡੀ ਬਣਾ ਦਿਓ, ਫਿਰ ਤੁਹਾਡੇ ਆ ਮੁੱਦੇ ਜਿਹੜੇ ਹੱਲ ਕਰਵਾ ਦੇਾਂਗੇ, ਜਾਂ ਜੋ ਵੀ ਹੈ ਉਹ ਬਾਅਦ ਦੀ ਗੱਲ ਹੈ। ਪਰ ਸੀਟ ਸ਼ੇਅਰਿੰਗ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਭਾਜਪਾ ਦੇ ਥੋੜੇ ਕੰਸਰਨ ਹੈਗੇ ਨੇ। ਜੀ ਜੀ। ਤੇ ਆਪ ਦਾ ਇੱਕ ਗੱਜਣ ਮਾਜਰਾ ਦੇ ਖਿਲਾਫ ਈਡੀ ਨੇ ਚਾਰਜਸ਼ੀਟ ਦਾਇਰ ਕਰਤੀ ਹੈ ਜੀ। ਦੇਖੋ, ਗੱਜਣ ਮਾਜਰਾ ਦਾ ਜਿਹੜਾ ਮਾਮਲਾ ਹੈ ਨਾ, ਇਹਦੇ ਤੇ ਤੁਸੀਂ ਇੱਕ ਨੋਟ ਕੀਤੀ ਹੋਣੀ ਹੈ ਗੱਲ, ਕਿ ਕੋਈ ਵੀ ਵਜ਼ੀਰ, ਕੋਈ ਵੀ MLA, ਕੋਈ ਵੀ ਇਹਨਾਂ ਦਾ ਟਰੋਲਰ ਗੱਜਣ ਮਾਜਰਾ ਦਾ ਸਮਰਥਨ ਨਹੀਂ ਕਰੇਗਾ। ਪਤਾ ਕੀ ਕਾਰਨ ਹੈ? ਕਾਰਨ ਪਤਾ ਕੀ ਹੈ? ਕਾਰਨ ਇਹ ਹੈ ਹਸੂਰ, ਕਿ ਗੱਜਣ ਮਾਜਰਾ ਦੇ ਖਿਲਾਫ ਇਹ FIR 17 ਦੀ ਕੱਟੀ ਹੋਈ ਹੈ ਜੀ। ਯਾਨੀ CBI ਨੇ ਜਾਂਚ ਪੜਤਾਲ 17 ਚ ਸ਼ੁਰੂ ਕੀਤੀ ਆ। ਉਦੋਂ ਤੇ ਮਤਲਬ ਕਿ ਤੁਰੇ ਫਿਰਦੇ ਸਨ ਲੋਕ ਇਨਸਾਫ ਪਾਰਟੀ, ਕਦੇ ਕਿਧਰੇ ਕਦੇ ਕਿਧਰੇ। ਯਾਨੀ ਜਦੋਂ ਇਹਨਾਂ ਨੇ ਜੁਆਇਨਿੰਗ ਕਰਵਾਈ ਸੀਗੀ, ਜਦੋਂ ਉਹ ਵਿਧਾਇਕ ਨਹੀਂ ਸਨ ਬਣੇ, ਉਦੋਂ ਤੋਂ ਹੀ ਇਹ ਮਾਮਲਾ ਚੱਲ ਰਿਹਾ। ਕਿਉਂਕਿ ਇਹ ਮਾਮਲਾ ਜਿਹੜਾ ਡਾਇਰੈਕਟਲੀ ਇਹਦੇ ਚ ਕੋਈ ਏਜੰਸੀ ਇਨਵੋਲਵ ਨਹੀਂ ਸੀ, ਕੋਈ ਇਹਦੇ ਚ ਇੰਡੀਵਿਜੂਅਲ ਇਨਵੋਲਵ ਨਹੀਂ ਸੀ। ਇਹਦੇ ਚ ਕੀ ਹੋਇਆ ਸੀਗਾ ਕਿ ਗੱਲ ਹੈ ਕਿ ਬਈ ਬੈਂਕ ਨੇ ਸ਼ਿਕਾਇਤ ਕੀਤੀ ਸੀ CBI ਨੂੰ ਕਿ ਸਾਡੇ ਨਾਲ ਫਰਾਡ ਹੋਇਆ। ਤੁਹਾਨੂੰ ਪਤਾ CBI ਹੋਵੇ ਜਾਂ ਕੁਝ ਪੁਲਿਸ ਫੋਰਸ ਹੋਵੇ, ਜਦੋਂ FIR ਹੋ ਜਾਂਦੀ ਹੈ ਤੇ ED ਇਨਵੋਲਵ ਹੋ ਜਾਂਦੀ ਹੈ। ED ਨੇ ਹੁਣ ਚਾਰਜਸ਼ੀਟ ਪੇਸ਼ ਕਰ ਦਿੱਤੀ ਆ ਕਿ ਇਹਨਾਂ ਨੇ 40 ਕਰੋੜ ਰੁਪਈਆ ਜਿਹੜਾ ਲਿਆ ਸੀਗਾ, 40 ਕਰੋੜ ਰੁਪਈਆ ਲੈ ਕੇ ਇਹਨਾਂ ਨੇ ਸ਼ੈਲ, ਜਿੱਦਾਂ ਫਰਮਾਂ ਹੁੰਦੀਆਂ ਨੇ ਫਰਜ਼ੀ ਫਰਮਾਂ, ਉਹਨਾਂ ਦੇ ਵਿੱਚ ਵਾੜ ਦਿੱਤਾ। ਤਾਂ ਇਹ ਮਾਮਲਾ ਕੁੱਲ ਮਿਲਾ ਕੇ ਬਣਦਾ। ਤਾਂ ਕਰਕੇ ਤੁਸੀਂ ਦੇਖਿਆ ਹੋਵੇਗਾ ਕਿਸੇ ਵੀ ਲੀਡਰ ਦਾ ਬਿਆਨ ਨਹੀਂ ਆਉਂਦਾ ਗੱਜਣ ਮਾਜਰਾ ਦੇ ਹੱਕ 'ਚ ਕਿ ਇਹਦੇ ਨਾਲ ਬਦਲਾਖੋਰੀ ਹੋ ਰਹੀ ਹੈ, ਰਾਜਸੀ ਬਦਲਾਖੋਰੀ ਹੋ ਰਹੀ ਹੈ। ਕਿਉਂ? ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬੈਂਕ ਦਾ ਮਾਮਲਾ ਸੀ, ਡਾਇਰੈਕਟਲੀ ਬੈਂਕ ਨਾਲ ਝਗੜਾ ਸੀ, ਜਿਹੜਾ ਕਿ 17 ਤੋਂ ਸ਼ੁਰੂ ਹੋਇਆ ਹੋਇਆ। ਕਿਉਂਕਿ ਇਹਨਾਂ ਦੀ ਜਸਵਿੰਦਰ ਭੱਲਾ ਐਡ ਵੀ ਕਰ ਦਿੰਦਾ ਹੈ, ਮੱਝਾਂ ਨੂੰ ਫੀਡ ਪਾਓ ਤਾਰਾ ਆਵੇ ਮੱਝਾਂ ਨੂੰ ਨਜ਼ਾਰਾ, ਕੁਝ ਇਸ ਤਰ੍ਹਾਂ ਫੀਡ ਪਾਓ ਤਾਰਾ ਆਵੇ ਮੱਝਾਂ ਨੂੰ ਨਜ਼ਾਰਾ। ਉਹ ਤਾਰਾ ਕੰਪਨੀ ਇਹਨਾਂ ਦੀ ਸੀਗੀ, ਤਾਰਾ ਫੀਡ। ਸੋ ਇਸ ਕਰਕੇ ਕਾਫੀ ਕੰਮ ਕਰ ਤਗੜਾ ਸੀ ਇਹਨਾਂ ਦਾ, ਪਰ ਬਾਅਦ ਦੇ ਵਿੱਚ ਇਹ ਰੌਲਾ ਪਿਆ। ਇਸ ਕਰਕੇ ਗੱਜਣ ਮਾਜਰਾ ਦੀ ਸਪੋਰਟ ਨਹੀਂ ਕਰਦੇ, ਇਹ ਕਸੂਤਾ ਫਸ ਜਾਂਦੇ ਨੇ। ਤੇ ਗੱਜਣ ਮਾਜਰਾ ਹੀ ਸੀਗਾ ਜਿਹਨੇ ਇਨਕਲਾਬ ਦਾ ਗੁੱਟ ਫੜਦਿਆਂ ਕਿਹਾ ਸੀਗਾ ਕਿ ਮੈਂ 1 ਰੁਪਈਆ ਤਨਖਾਹ ਲਵਾਂਗਾ। ਤੇ ਮਾਨ ਸਾਹਿਬ ਨੂੰ ਕਿਤੇ ਕੋਈ ਉਹਨਾਂ ਦਾ ਸਮਰਥਕ ਇੱਥੇ ਤੁਹਾਡੇ ਕੋਲ ਆਵੇ ਇੰਟਰਵਿਊ ਵਾਸਤੇ, ਤੇ ਉਹਨਾਂ ਨੂੰ ਸੈਲਰੀ ਸਲਿੱਪ ਪੁੱਛ ਲਿਓ ਇਹਨਾਂ ਦੀ ਕਿ ਜੇਲ੍ਹ ਦੇ ਵਿੱਚ 1 ਰੁਪਈਆ ਤਨਖਾਹ ਜਾਂਦੀ ਸੀ ਕਿ ਜਾਂ ਵਧੇਰੇ ਜਾਂਦੀ ਸੀ ਜੀ। ਤੇ ਪਤੰਜਲੀ ਵਾਲਿਆਂ ਨੇ ਹੁਣ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਮਾਫੀ ਮੰਗ ਲਈ ਹੈ ਜੀ। ਮੰਗਣੀ ਪੈਣੀ ਸੀ ਜੀ, ਮਾਫੀ ਮੰਗਣੀ ਪੈਣੀ ਹੈ ਇਹਦੇ ਤੋਂ। ਇਹ ਕੋਈ ਮੋਦੀ ਦਾ ਰਾਜ ਤੇ ਹੈ ਨਹੀਂ ਉੱਥੇ ਜੀ, ਮੋਦੀ ਦਾ ਰਾਜ ਤੇ ਹੈ ਨਹੀਂਗਾ ਕਿ ਜਿੱਥੇ CSD ਦੇ ਵਿੱਚੋਂ ਫੌਜੀਆਂ ਦੀ ਕੰਟੀਨਾਂ ਚੋਂ ਇਹਦਾ ਜੂਸ ਚਲਾ ਕੇ ਬਾਹਰ ਮਾਰਿਆ ਜਾਂਦਾ ਵੀ ਸੁੱਟ ਤੇ ਸੜਿਆ ਹੈਗਾ, ਤੇ ਉੱਥੇ ਕੁਝ ਵੀ ਨਹੀਂ ਹੁੰਦਾ। ਇਹ ਕੋਈ ਮੋਦੀ ਦਾ ਰਾਜ ਤੇ ਹੈ ਨਹੀਂਗਾ ਕਿ ਸੇਵੀਆਂ ਜੀਆਂ ਲੈ ਆਇਆ ਕਿ ਜੀ ਮੈਗੀ ਦੇ ਬਰੋਬਰ ਹੈ ਜੀ ਨੂਡਲਸ ਮੇਰੇ, ਤੇ ਜੋ FSSA ਆਈ ਹੈ ਉਹਦੇ ਤੋਂ ਮਨਜ਼ੂਰੀ ਨਾ ਲਈ। ਇਹ ਕੋਈ ਮੋਦੀ ਦਾ ਰਾਜ ਥੋੜੀ ਹੈ ਕਿ ਗਲੋ ਗਨਵੱਟੀ ਜੀ ਲਈ ਫਿਰੇ ਜੀ, ਤੇ ਮੈਨੂਫੈਕਚਰਿੰਗ 1 ਮਹੀਨਾ ਐਡਵਾਂਸ ਦੀ ਕਰੀ ਫਿਰਦਾ। ਇਹ ਕੋਈ UPA ਰਾਜ ਥੋੜੀ ਹੈ ਜਿੱਥੇ ਮਨੁੱਖੀ ਹੱਡੀਆਂ ਵਰਤਣ ਦਾ ਰੌਲਾ ਪਿਆ। ਇਹ UPA ਰਾਜ ਥੋੜੀ ਆ ਜਿੱਥੇ ਮੁੰਡਾ ਜੰਮਣ ਦੇ ਇਹਨੇ ਨੁਸਖੇ ਵੇਚੇ। ਇਹ ਸੁਪਰੀਮ ਕੋਰਟ ਆ ਜੀ, ਸੁਪਰੀਮ ਕੋਰਟ ਦਾ ਡੰਡਾ
ਵੇਖ ਕੇ SBI ਦੇ ਚੇਅਰਮੈਨ ਨੂੰ ਤਰੇਲੀਆਂ ਆ ਜਾਂਦੀਆਂ। ਇਹਦੀ ਤੇ ਔਕਾਤ ਹੀ ਕੁਛ ਨਹੀਂ, ਹਿੰਮਤ ਹੀ ਕੁਛ ਨਹੀਂ ਇਹਦੀ ਤੇ ਜੀ। ਇਹ ਤੇ ਹੈ ਹੀ ਸਲਵਾਰੀ ਬਾਬਾ। ਬਿਲਕੁਲ। ਇਹ ਉੱਥੇ ਪਾ ਕੇ ਸਮਾਨਾ ਜਿਹਾ ਕਹਿੰਦਾ ਜੀ ਮੈਂ ਕਰੋਨਾ ਦਾ ਵੀ ਇਲਾਜ ਲੱਭ ਲਿਆ। ਹਾਂਜੀ ਹਾਂਜੀ, ਹਰਸ਼ਵਰਧਨ ਨੇ ਤਾਂ ਇਹਦੀ ਦਵਾਈ ਰਿਲੀਜ਼ ਐਲੋਪੈਥੀ ਕੀਤੀ ਸੀ। ਇੱਕ ਦੋ ਹੀ ਬੰਦੇ ਸਨ ਜਿਨ੍ਹਾਂ ਨੇ ਕਰੋਨਾ ਦਾ ਇਲਾਜ ਲੱਭਿਆ, ਇੱਕ ਨੀਟੂ ਛੱਟਣ ਵਾਲਾ, ਇੱਕ ਸਲਵਾਰੀ ਬਾਬਾ। ਹਾਂਜੀ ਬਿਲਕੁਲ। ਹੋਰ ਕਿਸੇ ਤੇ ਗੱਲ ਇਹ ਹੈ ਕਿ ਇਹਨਾਂ ਨੇ ਐਡਾਂ ਚਲਾ ਦਿੱਤੀਆਂ, ਇਹ ਹੈ ਉਹ ਹੈ ਉਹ ਹੈ ਐਲੋਪੈਥੀ, ਏਦਾਂ ਉਹਨਾਂ ਨੇ ਚੱਕ ਕੇ ਕੇਸ ਕਰ ਦਿੱਤਾ। ਅੱਛਾ ਕਮਾਲ ਦੀ ਗੱਲ ਹੈ, ਸੁਪਰੀਮ ਕੋਰਟ ਨੇ ਆਖਿਆ ਲਿਖਤੀ ਦਿਓ, ਜਵਾਬ ਦਿਓ, ਇਹਨਾਂ ਨੇ ਗੌਲੀ ਨਹੀਂ ਗੱਲ। ਇਹਨਾਂ ਨੇ ਆਖਿਆ ਕਿ ਮੋਦੀ ਦਾ ਰਾਜ ਚੱਲਦਾ ਔਰ ਮੋਦੀ ਦਾ ਰਾਜ ਹੈ ਸੁਪਰੀਮ ਕੋਰਟ ਤੋਂ ਬਾਹਰ ਚੱਲਦਾ ਹੈ, ਸੁਪਰੀਮ ਕੋਰਟ ਤੇ ਨਹੀਂ ਚੱਲਦਾ। ਸੁਪਰੀਮ ਕੋਰਟ ਸੰਵਿਧਾਨ ਦਾ ਕਸਟੋਡੀਅਨ ਹੈ। ਉਹਨਾਂ ਨੇ ਆਖਿਆ ਕੋਈ ਨਹੀਂ ਕਰਦੇ ਆ ਗੱਲ। ਅਵਗਿਆ ਦਾ ਮਾਮਲਾ ਉਹਨੇ ਆਖਿਆ ਆ ਜਾ। ਫਿਰ ਜਦੋਂ ਕੰਟੈਂਪਟ ਦਾ ਮਾਮਲਾ ਬਣਿਆ, ਇਹਨੂੰ ਪਤਾ ਸੀ ਕਿ ਜੇਲ੍ਹ ਭੇਜਣਗੇ, ਜੇਲ੍ਹ ਭੇਜਣਗੇ ਮੈਨੂੰ ਲੰਗੋਟੀ 'ਚ। ਫਿਰ ਦੂਜੇ ਦਿਨ ਹੀ ਹਲਫਨਾਮਾ ਦੇ ਕੇ ਤੇ ਕਹਿੰਦੇ ਜੀ ਸਾਥੋਂ ਗਲਤੀ ਹੋ ਗਈ, ਆਇੰਦਾ ਨਹੀਂ ਹੋਏਗੀ, ਤੁਸੀਂ ਹਿਸਾਬ ਲਾ ਲਓ ਜੀ। ਤਾਂ ਦਾਇਰ ਕੀਤੀ ਆ ਮਾਫੀ ਹਲਫਨਾਮੇ ਦੇ ਰੂਪ ਦੇ ਵਿੱਚ, ਕਿਉਂਕਿ ਅਦਾਲਤ ਨੇ ਜਾਰੀ ਕੀਤਾ ਸੀਗਾ ਕਿ ਬਈ ਇਹਨਾਂ ਦੇ ਖਿਲਾਫ ਕੰਟੈਂਪਟ ਬਣਦਾ ਹੈ। ਤਾਂ ਕੰਟੈਂਪਟ ਦਾ ਮਤਲਬ ਇਹ ਹੁੰਦਾ ਕਿ ਜੱਜ ਤੁਹਾਨੂੰ ਸਾਰੀ ਦਿਹਾੜੀ ਉੱਥੇ ਖਿਲਾਰ ਵੀ ਸਕਦਾ ਗੁੱਟ ਦੇ ਵਿੱਚ, ਕੰਨਾਂ ਨੂੰ ਹੱਥ ਲਵਾ ਕੇ। ਇੱਥੇ ਤੇ ਮਸੀਹ ਵਰਗੇ ਵੇਖਿਆ, ਉਹਦੇ ਹਾਲ ਵੇਖਿਆ ਕੀ ਹੋਇਆ। ਹੁਣ ਕੀ ਜਾਂਦਾ, ਮੈਂ ਤੇ ਉਦਣ ਜਵਾਬ ਨਹੀਂ ਦੇ ਪਾਇਆ ਕਿਉਂਕਿ ਮੈਂ ਉਦਣ ਨਾ ਕੋਈ ਡਿਪਰੈਸ਼ਨ ਦੀ ਦਵਾਈ ਖਾਧੀ ਸੀ ਜੀ। ਡਿਪਰੈਸ਼ਨ ਨੂੰ ਉਹ ਬਸ ਉਹ ਜਦੋਂ ਤੂੰ ਦੱਸ ਕਢਾਉਣਾ ਤਾਂ ਮੁੰਡਾ ਡਾਕਟਰ ਵਹਿਮਾਂ ਦਾ, ਇਹ ਤੇ ਵਹਿਮ ਕੱਢਣ ਵਾਲੇ ਨੇ ਜੱਜ ਜਿਹੜੇ ਉੱਥੇ ਬੈਠੇ ਆ। ਖੈਰ ਕਦੇ ਕਦੇ ਜੱਜ ਵੀ ਤੁਹਾਨੂੰ ਪਤਾ ਹੋ ਜਾਂਦੇ ਇੱਧਰ ਉੱਧਰ, ਪਰ ਸੁਪਰੀਮ ਕੋਰਟ ਅੱਜ ਕੱਲ ਕਾਫੀ ਬੱਲੇਬਾਜ਼ੀ ਖੁੱਲ ਕੇ ਕਰ ਰਹੀ ਆ ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ SBI ਦੀ। SBI ਨੇ ਆਖਿਰ ਸਾਰਾ ਡਾਟਾ ਦੇ ਹੀ ਦਿੱਤਾ ਜੀ ਫਿਰ। ਹਾਂਜੀ, ਅੱਗੇ ਆਪਾਂ ਗੱਲ ਕਰਕੇ ਹਟੇ ਆ ਥੋੜੀ ਜੀ ਕਿ SBI ਵੀ ਸਿੱਧੀ ਹੋ ਗਈ ਆ, ਤਾਂ SBI ਨੇ ਜਿਹੜਾ ਰਹਿੰਦਾ ਡਾਟਾ ਹੈ ਉਹ ਸੌਂਪ ਦਿੱਤਾ। ਤੇ ਪਰ ਅੱਜ ਖਬਰਾਂ ਜਿਹੜੀਆਂ ਉਹ ਵੱਡੀਆਂ ਹੋਰ ਆ ਗਈਆਂ ਨੇ। ਤਾਂ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਲਾਈਵ ਹੁਣ ਕੇਜਰੀਵਾਲ ਵਾਲਾ ਸਿਸਟਮ ਚੱਲ ਪਿਆ, ਤਾਂ ਤੁਸੀਂ ਇਹ ਵੀ ਟਾਈਮਿੰਗ ਦੇਖੋ ਕਿ ਅੱਜ ਕਿੱਥੇ ਤੇ ਸਾਰੇ ਮਿਲਾਨ ਹੋਣੇ ਸਨ, ਕਿੱਥੇ ਤੇ ਚਰਚੇ ਹੋਣੇ ਸਨ, ਡਿਬੇਟ ਹੋਣੇ ਚਾਹੀਦੇ ਸਨ। ਇਸ ਦੇਸ਼ ਦੇ ਵਿੱਚ ਜੋ ਚੰਦਾ ਵਸੂਲੀ ਹੋਈ ਆ, ਜਾਨੀ ਇਹ ਚੰਦਾ ਵਸੂਲੀ ਹੈ, ਡੰਡਾ ਦੇ ਜ਼ੋਰ ਤੇ ਚੰਦਾ ਵਸੂਲੀ ਹੋਈ ਆ। ਉਹ ਜਿਵੇਂ ਆਪਾਂ ਕਹ ਲਈਏ ਨਾ ਕਿ ਇੱਕ ਹੋਇਆ ਨਾ ਫਾਦਰ ਆਫ ਨੇਸ਼ਨ, ਇੱਥੇ ਫਾਦਰ ਆਫ ਡੋਨੇਸ਼ਨ ਵੀ ਹੈ ਇਸ ਵੇਲੇ। ਤਾਂ ਉੱਥੇ ਉਹਦਾ ਭਾਂਡਾ ਭੱਜ ਜਾਣਾ ਚਾਹੀਦਾ ਸੀਗਾ। ਕਿਹੜੇ ਚੋਰ ਨੇ, ਕਿਹੜੇ ਮੁਜਰਮ ਨੇ, ਕਿਹੜੇ ਅਪਰਾਧੀ ਨੇ, ਕਿਹੜੇ ਫਸੇ ਹੋਏ ਬੰਦੇ ਨੇ ਦਿੱਤਾ, ਉਹ ਸਾਰਾ ਐਨਾਲਿਸਿਸ ਹੋਣਾ ਚਾਹੀਦਾ ਸੀ। ਅੱਜ ਕਹਾਣੀ ਜਿਹੜੀ ਉਹ ਅਰਵਿੰਦ ਕੇਜਰੀਵਾਲ ਵੱਲ ਮੁੜ ਗਈ ਆ, ਤੁਸੀਂ ਹਿਸਾਬ ਲਾ ਲਓ। ਤਾਂ ਖੈਰ ਇਹ ਇਹਨਾਂ ਨੇ ਡਾਟਾ ਸੌਂਪ ਦਿੱਤਾ। ਹੁਣ ਪਤਾ ਲੱਗੇਗਾ ਸਾਫ਼ ਕਿ ਕਿਹੜਾ ਇਲੈਕਟੋਰਲ ਬੌਂਡ ਜਿਹੜਾ ਹੈ ਉਹ ਕਿਹੜੀ ਪਾਰਟੀ ਨੇ ਰਿਡੀਮ ਕਰਵਾਇਆ, ਕਿਉਂਕਿ ਵੀਰਵਾਰ ਸ਼ਾਮ 5 ਵਜੇ ਤੋਂ ਪਹਿਲਾਂ ਇਹਨਾਂ ਨੇ ਸੌਂਪਣਾ ਸੀ, ਸੌਂਪ ਦਿੱਤਾ ਇਹਨਾਂ ਨੇ। ਇਹ ਵੀ ਪਤਾ ਲੱਗ ਜੂਗਾ ਕਿਹੜੀਆਂ ਰੇਡਾਂ ਤੋਂ ਬਾਅਦ ਕਿਹਨੇ ਖਰੀਦੇ ਕਿ ਨਹੀਂ। ਮੈਨੂੰ ਉਹ ਤੇ ਸਾਫ਼ ਹੋਇਆ ਪਿਆ ਤਕਰੀਬਨ, ਸਮਝਦੇ ਨਹੀਂ ਤੁਸੀਂ। ਉਹ ਤੇ ਹੋ ਗਿਆ ਸਾਫ਼, ਉਹ ਕਲੀਅਰ ਹੋ ਗਿਆ, ਪਰ ਐਗਜ਼ੈਕਟਲੀ ਉਹ ਚੀਜ਼ ਪਤਾ ਨਹੀਂ ਨਾ ਲੱਗ ਰਹੀ ਕਿ ਵਾਕਿਆ ਇੱਕ ਪਰਦਾ ਬਣਿਆ ਹੋਇਆ ਕਿ ਮੰਨ ਲਓ ਫਲਾਂ ਕੰਪਨੀ ਆ, ਜਿਵੇਂ ਲਾ ਲਓ ਕਿ ਗੋਂਗਲੂ ਝਾੜ ਕੰਪਨੀ ਆ। ਗੋਂਗਲੂ ਝਾੜ ਕੰਪਨੀ ਉਹਨੇ ਇਲੈਕਟੋਰਲ ਬੌਂਡ ਖਰੀਦਿਆ, ਆਪਾਂ ਨੂੰ ਪਤਾ ਲੱਗ ਗਿਆ। ਹੁਣ ਇੱਕ ਆ ਗਿਆ ਕਿ ਗਾਜਰਪੱਟ ਕੰਪਨੀ ਆ ਗਈ, ਠੀਕ ਹੈ ਜੀ। ਇੱਕ ਕਹ ਲਓ ਕਿ ਕੱਦੂ ਕੱਛ ਕੰਪਨੀ ਆ ਗਈ, ਇਹ ਤੇ ਇਹਨਾਂ ਨੇ ਲਿਆ। ਆਪਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਤੇ ਛਾਪੇ ਪੈ ਰਹੇ ਸਨ, ਇਨਕੁਆਇਰੀ ਹੋ ਰਹੀ ਸੀ। ਦਿੱਤਾ ਕਿਹਨੂੰ ਪਰ ਇਹਨਾਂ ਨੇ ਇਲੈਕਟੋਰਲ ਬੌਂਡ ਖਰੀਦਿਆ। ਹੁਣ ਆਪਾਂ ਨੂੰ ਇਹ ਨਹੀਂ ਨਾ ਪਤਾ ਲੱਗਿਆ ਕਿ ਇਹਨਾਂ ਦਾ ਖਰੀਦਿਆ ਇਲੈਕਟੋਰਲ ਬੌਂਡ ਰਿਡੀਮ ਕਿਹਨੇ ਕਰਵਾਇਆ। ਤਾਂ ਹੁਣ ਪਤਾ ਲੱਗ ਜੂਗਾ ਕਿ ਉਹ ਕਿਹਨੇ ਕਰਵਾਇਆ। ਜਦੋਂ ਕਿਹਨੇ ਕਰਵਾਇਆ ਤੇ ਫਿਰ ਮੋਹਰ ਲੱਗ ਜੂਗੀ ਕਿ ਬਾਈ ਤੁਸੀਂ ਗੁੰਡੇ ਹੋ, ਤੁਸੀਂ ਤੜੀ ਪਾਰ ਹੋ, ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਾਇਦ ਦਾਊਦ ਤੋਂ ਵੀ ਅੱਗੇ ਚਲੇ ਗਏ ਹੋ। ਜੇ ਦਾਊਦ ਵੀ ਹੁੰਦਾ ਤੇ ਉਹ ਵੀ ਇਸ ਤਰ੍ਹਾਂ ਆਪਣੇ ਬੰਦੇ ਭੇਜ ਕੇ ਐ ਕਰਾ ਕੇ ਏਦਾਂ ਵਸੂਲੀ ਨਾ ਕਰਦਾ। ਆ ਫਿਰ ਉਹ ਕਾਨੂੰਨੀ ਤਾਂ ਨਹੀਂ ਨਾ ਕਹਿੰਦੇ ਆਪਦੇ ਆਪ ਨੂੰ, ਉਹਨਾਂ ਨੂੰ ਤਾਂ ਆਪਾਂ ਗੈਰ ਕਾਨੂੰਨੀ ਕਹਿੰਦੇ ਆ ਜਿਹੜੇ ਇਸ ਤਰ੍ਹਾਂ ਕਰਦੇ ਆ, ਵਸੂਲੀ ਕਰਦੇ ਆ ਜਿਹੜੇ। ਇਹ ਕਾਨੂੰਨਨ ਵਸੂਲੀ ਹੋਊਗੀ ਇੱਕ ਵੀ, ਏਜੰਸੀਆਂ ਕਾਨੂੰਨਨ ਤੇ ਕੰਮ ਗੈਰ ਕਾਨੂੰਨੀ। ਜੀ ਬਿਲਕੁਲ, ਉਹੀ ਮੈਂ ਕਹਿ ਰਿਹਾ ਕਿ ਇਹ ਤਾਂ ਦਾਊਦ ਇਬਰਾਹਿਮ ਵਾਲੇ ਮਾਡਲ ਨੂੰ ਵੀ ਕ੍ਰਾਸ ਕਰ ਗਏ। ਜੀ ਜੀ ਬਿਲਕੁਲ। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਆ ਰਿਹਾ, 3 ਵੱਡੀਆਂ ਜਿਹੜੀਆਂ ਹਸਤੀਆਂ ਨੇ, ਸੰਗੀਤਕ ਹਸਤੀਆਂ ਨੇ, ਉਹਨਾਂ ਦੇ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਤੇ ਅੱਜ ਆਪਾਂ ਪਟਿਆਲਾ ਸੀਟ ਦੀ ਗੱਲਬਾਤ ਕਰਦੇ ਹਾਂ। ਪਟਿਆਲਾ ਲੋਕ ਸਭਾ ਸੀਟ ਹੈ ਜਿਹੜੀ, ਉਹ 1952 ਦੇ ਵਿੱਚ ਹੋਂਦ ਦੇ ਵਿੱਚ ਆਈ ਸੀਗੀ, ਤੇ ਇਸ ਸੀਟ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹਦੇ ਤੇ ਕਾਂਗਰਸ ਜ਼ਿਆਦਾ ਸਮਾਂ ਕਾਬਜ਼ ਰਹੀ ਹੈ। ਇਸ ਸੀਟ ਦੇ ਉੱਤੇ ਤੁਸੀਂ ਗੁਰਚਰਨ ਸਿੰਘ ਟੌਹੜਾ ਵੀ ਇੱਕ ਵਾਰ ਜਿੱਤੇ ਸਨ, ਕੈਪਟਨ ਅਮਰਿੰਦਰ ਸਿੰਘ ਵੀ 1980 ਦੇ ਵਿੱਚ ਜਿੱਤੇ ਸਨ। ਤੇ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਆਮੋ ਸਾਹਮਣੇ ਟੱਕਰ ਹੁੰਦੀ ਰਹੀ, ਪਰ 2014 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਸੀ, ਤੇ ਉਹਨਾਂ ਨੇ ਫਿਰ ਕਾਂਗਰਸ ਦੇ ਗੜ੍ਹ ਦੇ ਵਿੱਚ ਸੰਨ ਲਾਤੀ ਸੀ ਇੱਕ ਤਰੀਕੇ ਦੇ ਨਾਲ। ਇਸ ਵਾਰ ਵੀ ਮੁਕਾਬਲਾ ਤਿਕੋਣਾ ਹੋਣ ਦੇ ਆਸਾਰ ਨੇ ਪੂਰੇ। ਪਤਾ ਲੱਗਾ ਹੈ, ਜੇਕਰ ਆਪਾਂ ਗੱਲ ਕਰੀਏ 1952 ਦੀ, ਤੇ 1971 ਤੱਕ ਇਸ ਸੀਟ ਤੇ ਕਾਂਗਰਸ ਕਾਬਜ਼ ਰਹੀ। ਇਹਨਾਂ ਦੇ ਵਿੱਚ ਰਾਮ ਪ੍ਰਤਾਪ ਗਰਗ 1952 ਦੇ ਵਿੱਚ ਜਿੱਤੇ, ਲਾਲਾ ਚਿੰਤ ਰਾਮ 1957 ਦੇ ਵਿੱਚ, ਸਰਦਾਰ ਹੁਕਮ ਚੰਦ 1962 ਦੇ ਵਿੱਚ, ਮਹਿੰਦਰ ਕੌਰ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ 1967 ਦੇ ਵਿੱਚ, ਤੇ ਸਤਪਾਲ ਕਪੂਰ 1971 ਦੇ ਵਿੱਚ ਕਾਬਜ਼ ਰਹੇ। ਉਸ ਤੋਂ ਬਾਅਦ ਫਿਰ 1977 ਦੇ ਵਿੱਚ ਗੁਰਚਰਨ ਸਿੰਘ ਟੌਹੜਾ ਜਿੱਤੇ ਇੱਥੋਂ। 1980 ਦੇ ਵਿੱਚ ਫਿਰ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ ਦਿੱਤੀ, ਤੇ ਉਹ ਇੱਥੋਂ ਜਿਹੜੀ ਲੋਕ ਸਭਾ ਸੀਟ ਆ ਉਹ ਕਾਂਗਰਸ ਦੇ ਖਾਤੇ ਦੇ ਵਿੱਚ ਉਹਨਾਂ ਨੇ ਪਾਈ। 1984 ਦੇ ਵਿੱਚ ਫਿਰ ਅਕਾਲੀ ਦਲ ਨੇ ਵਾਪਸੀ ਕੀਤੀ, ਤੇ ਚਰਨਜੀਤ ਸਿੰਘ ਵਾਲੀਆ ਜੇਤੂ ਰਹੇ। 1999 ਦੇ ਵਿੱਚ ਨਾ ਅਕਾਲੀ ਜਿੱਤੇ ਤੇ ਨਾ ਕਾਂਗਰਸੀ। ਅਤਿੰਦਰਪਾਲ ਸਿੰਘ ਆਜ਼ਾਦ ਉਮੀਦਵਾਰ ਸੀਗੇ, ਤੇ ਉਹਨਾਂ ਨੇ ਨਵਾਂ ਇਤਿਹਾਸ ਇਸ ਸੀਟ ਉੱਤੇ ਸਿਰਜਿਆ। ਉਸ ਤੋਂ ਬਾਅਦ 1991 ਦੇ ਵਿੱਚ ਕਾਂਗਰਸ ਦੇ ਸੰਤਰਾਮ ਸਿੰਗਲਾ, ਤੇ 1996 ਦੇ ਵਿੱਚ ਫਿਰ ਪ੍ਰੇਮ ਸਿੰਘ ਚੰਦੂਮਾਜਰਾ ਜੇਤੂ ਰਹੇ। 1999 ਤੋਂ ਲੈ ਕੇ 2009 ਤੱਕ ਪ੍ਰਨੀਤ ਕੌਰ ਜਿੱਤਦੇ ਰਹੇ। 2014 ਦੇ ਵਿੱਚ ਜਿਵੇਂ ਆਪਾਂ ਡਾਕਟਰ ਧਰਮਵੀਰ ਗਾਂਧੀ ਦਾ ਜ਼ਿਕਰ ਕੀਤਾ ਹੈ, 2009-19 ਦੇ ਵਿੱਚ 14 ਤੋਂ ਬਾਅਦ 5 ਸਾਲਾਂ ਬਾਅਦ ਜਦੋਂ ਇਲੈਕਸ਼ਨ ਹੋਏ, 2019 ਦੇ ਵਿੱਚ ਫਿਰ ਪ੍ਰਨੀਤ ਕੌਰ ਜਿਹੜੇ ਨੇ ਇੱਥੋਂ ਚੋਣ ਜਿੱਤਦੇ ਨੇ। ਯਾਨੀ ਕਿ ਹੁਣ ਤੱਕ ਕਾਂਗਰਸ ਇਸ ਸੀਟ ਉੱਤੇ ਹਾਵੀ ਰਹੀ। ਤੇ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਰੂਪ ਦੇ ਵਿੱਚ ਗੁਰਚਰਨ ਸਿੰਘ ਟੌਹੜਾ, ਤੇ ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਨੇ ਉਹ ਇਸ ਸੀਟ ਉੱਤੇ ਜਿੱਤੇ ਸਨ। ਤੇ ਇੱਕ ਵਾਰ ਜਿਹੜੇ ਨੇ ਉਹ ਅਤਿੰਦਰਪਾਲ ਸਿੰਘ, ਜਿਹੜੇ ਕਿ 1999 ਦੇ ਵਿੱਚ ਆਜ਼ਾਦ ਉਮੀਦਵਾਰ ਸੀਗੇ, 1984 ਦੇ ਵਿੱਚ ਚਰਨਜੀਤ ਵਾਲੀਆ ਵੀ ਅਕਾਲੀ ਦਲ ਵੱਲੋਂ ਜੇਤੂ ਰਹੇ। ਤੇ ਇੱਕ ਜਿਹੜੀ ਦੇਖਣ ਵਾਲੀ ਗੱਲ ਆ ਉਹ ਇਹ ਹੈ ਕਿ ਇੱਥੋਂ ਆਜ਼ਾਦ ਉਮੀਦਵਾਰ ਵੀ ਇੱਕ ਵਾਰ ਜਿੱਤਿਆ, ਜਦਕਿ 2014 ਦੇ ਵਿੱਚ ਨਾ ਕੋਈ ਆਜ਼ਾਦ ਜਿੱਤਿਆ, ਨਾ ਕੋਈ ਕਾਂਗਰਸੀ, ਤੇ ਨਾ ਕੋਈ ਅਕਾਲੀ। ਇੱਥੋਂ ਡਾਕਟਰ ਧਰਮਵੀਰ ਗਾਂਧੀ ਚੋਣ ਜਿੱਤੇ, ਪਰ 19 ਦੇ ਵਿੱਚ ਫਿਰ ਪ੍ਰਨੀਤ ਕੌਰ ਨੇ ਸੀਟ ਜਿਹੜੀ ਆ ਉਹ ਕਾਂਗਰਸ ਦੀ ਝੋਲੀ ਦੇ ਵਿੱਚ ਪਾਈ। ਤੇ ਆਪਾਂ ਪ੍ਰਨੀਤ ਕੌਰ ਬਾਰੇ ਇਹ ਗੱਲਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਉਹ ਸੀ ਤਾਂ ਕਾਂਗਰਸ ਦੇ ਵਿੱਚ, ਸੀਟ ਤਾਂ ਉਹਨਾਂ ਨੇ ਕਾਂਗਰਸ ਦੇ ਖਾਤੇ ਦੇ ਵਿੱਚ ਜਿੱਤੀ ਸੀ, ਪਰ ਸਰਗਰਮੀਆਂ ਭਾਜਪਾ ਦੇ ਲਈ ਕਰਦੇ ਰਹੇ ਉਹ। ਤਾਂ ਪਟਿਆਲਾ ਲੋਕ ਸਭਾ ਹਲਕੇ ਤੋਂ 5 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਰਹਿ ਚੁੱਕੇ ਨੇ, ਪਰ ਪਟਿਆਲਾ ਸ਼ਹਿਰ ਅਜਿਹਾ ਵਿਧਾਨ ਸਭਾ ਹਲਕਾ ਜਿੱਥੇ ਹੁਣ ਤੱਕ ਲੋਕ ਸਭਾ ਦੀਆਂ 17 ਚੋਣਾਂ ਦੇ ਵਿੱਚ ਉਹਦਾ ਨਾਮ ਆਇਆ, ਤੇ ਸਿਰਫ ਇੱਕ ਵਾਰ ਅਕਾਲੀਆਂ ਦੀਆਂ ਵੋਟਾਂ ਵਧੀਆਂ। ਇਹ 1970 ਦੇ ਵਿੱਚ ਵਾਪਰੀ ਆ। ਉਦੋਂ ਪਟਿਆਲਾ ਤੋਂ ਗੁਰਚਰਨ ਸਿੰਘ ਟੌਹੜਾ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ 1 ਲੱਖ ਵੋਟਾਂ ਦੇ ਨਾਲ ਹਰਾ ਕੇ ਅਕਾਲੀ ਦਲ ਦੇ ਐਮਪੀ ਬਣੇ ਸੀਗੇ। ਉਦੋਂ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀਆਂ ਲਗਭਗ 500 ਵੋਟਾਂ ਵਧੀਆਂ ਸਨ। 1975 ਦੇ ਵਿੱਚ ਐਮਰਜੈਂਸੀ ਲੱਗੀ, ਤੇ ਉਦੋਂ ਕਾਂਗਰਸ ਵਿਰੋਧੀ ਲਹਿਰ ਸੀ, ਤੇ ਇਸ ਤੋਂ ਬਾਅਦ ਇਸ ਸ਼ਹਿਰ ਤੋਂ ਅਕਾਲੀਆਂ ਦੀਆਂ ਵੋਟਾਂ ਕਦੇ ਵੀ ਨਹੀਂ ਵਧੀਆਂ। ਉਂਝ ਟੌਹੜਾ ਤੋਂ ਬਾਅਦ ਵੀ ਕਈ ਵਾਰ ਇੱਥੋਂ ਅਕਾਲੀ ਦਲ ਦੇ ਐਮਪੀ ਬਣੇ ਨੇ, ਪਰ ਪਟਿਆਲਾ ਸ਼ਹਿਰੀ ਜਿਹੜਾ ਹਲਕਾ ਵਿਧਾਨ ਸਭਾ ਉਹ ਅਕਾਲੀ ਦਲ ਦੇ ਹੱਕ ਦੇ ਵਿੱਚ ਕਦੇ ਵੀ ਨਹੀਂ ਭੁਗਤਿਆ। ਇਸ ਵਾਰ ਜੇ ਆਪਾਂ ਵਿਧਾਨ ਸਭਾ ਦੇ ਤੌਰ ਤੇ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਇਸ ਟਾਈਮ ਕੋਹਲੀ ਸਾਹਿਬ ਨੇ, ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ, ਐਮਐਲਏ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਹਰਾਇਆ, ਤੇ ਉਹ ਚੰਗੇ ਮਾਰਜਨ ਦੇ ਨਾਲ ਉਹਨਾਂ ਨੇ ਜਿੱਤ ਜਿਹੜੀ ਉਹ ਦਰਜ ਕੀਤੀ ਹੈ। ਤੇ ਜੇਕਰ ਆਪਾਂ ਪਟਿਆਲਾ ਦੀ ਦੇਖੀਏ ਕਿ ਕਿਹੜੇ ਹਲਕੇ ਦੇ ਵਿੱਚ ਪੈਂਦੇ ਨੇ, ਇਹਦੇ 'ਚ ਨਾਭਾ ਆਉਂਦਾ, ਪਟਿਆਲਾ ਰੂਰਲ ਆਉਂਦਾ, ਰਾਜਪੁਰਾ, ਡੇਰਾਬੱਸੀ, ਘਨੌਰ, ਤੇ ਸਨੌਰ, ਪਟਿਆਲਾ, ਸਮਾਣਾ ਤੇ ਸ਼ੁਤਰਾਣਾ। ਤੇ ਇੱਥੇ ਤਕਰੀਬਨ ਆਮ ਆਦਮੀ ਪਾਰਟੀ ਇਹਨਾਂ ਹਲਕਿਆਂ ਦੇ ਵਿੱਚ ਹਾਵੀ ਹੈ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਇਹਨਾਂ ਸਾਰੀਆਂ ਥਾਵਾਂ ਤੇ ਤਕਰੀਬਨ ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਕੱਢੀਆਂ ਸੀਗੀਆਂ। ਤੇ ਹੁਣ ਜੇਕਰ ਆਪਾਂ ਇੱਕ ਵਾਰ ਫਿਰ ਇਤਿਹਾਸ ਦੇਖੀਏ ਤਾਂ ਸੁਰਜੀਤ ਸਿੰਘ ਰੱਖੜਾ ਇੱਥੋਂ 3,69,000 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ ਸੀਗੇ। ਧਰਮਵੀਰ ਗਾਂਧੀ, ਜਿਹੜੇ ਕਿ ਪਹਿਲਾਂ 2014 ਦੇ ਵਿੱਚ ਚੁਣੇ ਗਏ ਸੀ ਐਮਪੀ, ਉਹਨਾਂ ਨੂੰ ਮਹਿਜ਼ 1,61,000 ਵੋਟਾਂ ਹੀ ਇਸ ਲੋਕ ਸਭਾ ਹਲਕੇ ਤੋਂ ਮਿਲੀਆਂ ਸੀ। ਤੇ ਪ੍ਰਨੀਤ ਕੌਰ, ਜਿਹੜੇ ਕਿ ਇਸ ਟਾਈਮ ਬੀਜੇਪੀ ਦੇ ਵਿੱਚ ਨੇ, ਉਹਨਾਂ ਨੂੰ
5,32,000 ਵੋਟਾਂ ਮਿਲੀਆਂ ਸੀ ਤੇ ਵੋਟ ਫੀਸ ਦੇ ਉਹਨਾਂ ਦਾ 45% ਸੀਗਾ। ਜਦੋਂ ਡਾਕਟਰ ਧਰਮਵੀਰ ਗਾਂਧੀ ਜਿੱਤੇ ਸੀ ਉਦੋਂ ਵੀ ਪ੍ਰਨੀਤ ਕੌਰ ਜਿਹੜੇ ਨੇ ਉਹ ਦੂਜੇ ਨੰਬਰ ਤੇ ਸੀਗੇ 3,44,000 ਵੋਟਾਂ ਦੇ ਨਾਲ। ਇਸ ਵਾਰ ਕੈਪਟਨ ਦਾ ਜਿਹੜਾ ਪਰਿਵਾਰ ਹੈ ਉਹਨੂੰ ਕਿਹਨੂੰ ਟਿਕਟ ਮਿਲਦੀ ਹੈ ਉਹਦੇ ਵਿੱਚੋਂ, ਤੇ ਕਾਂਗਰਸ ਕਿਹਨੂੰ ਉਤਾਰਦੀ ਹੈ, ਕਿਉਂਕਿ ਕੈਪਟਨ ਪਰਿਵਾਰ ਹੁਣ ਤੱਕ ਕਾਂਗਰਸ ਦੇ ਵਿੱਚ ਵਿਚਰਦਾ ਰਿਹਾ, ਇਸ ਕਰਕੇ ਉਹਨਾਂ ਦੇ ਕੈਂਡੀਡੇਟ ਜਿੱਤਦੇ ਰਹੇ ਤੇ ਲੋਕਾਂ ਦਾ ਝੁਕਾਅ ਕਾਂਗਰਸ ਵੱਲ ਸੀਗਾ। ਪਰ ਇਸ ਵਾਰ ਮੁਕਾਬਲਾ ਹੋਰ ਰੌਚਕ ਹੋਣ ਦੇ ਆਸਾਰ ਨੇ। ਤੇ ਇਹਦੇ ਨਾਲ ਜੇਕਰ ਆਪਾਂ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰ ਲਈਏ, ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਵੀ ਹੁਣ 10 ਸਾਲਾਂ ਬਾਅਦ ਇੱਕ ਵਾਰ ਮੁੜ ਤੋਂ ਬਾਦਲ ਆਮੋ ਸਾਹਮਣੇ ਹੋ ਸਕਦੇ ਆ। ਪਹਿਲਾਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ 10 ਸਾਲ ਪਹਿਲਾਂ 2009 ਦੇ ਵਿੱਚ ਇੱਥੋਂ ਮਾਫ ਕਰਨਾ 2014 ਦੀ ਗੱਲ ਹੈ, 2014 ਦੇ ਵਿੱਚ ਇੱਥੋਂ ਮਨਪ੍ਰੀਤ ਬਾਦਲ ਜਿਹੜੇ ਨੇ ਉਹਨਾਂ ਨੂੰ ਟਿਕਟ ਦਿੱਤੀ ਸੀ ਕਾਂਗਰਸ ਪਾਰਟੀ ਨੇ। ਇਹਦੇ ਵਿੱਚ ਹਰਸਿਮਰਤ ਬਾਦਲ ਜਿੱਤ ਗਏ ਸੀਗੇ। ਹੁਣ ਇੱਕ ਵਾਰ ਫਿਰ ਮਨਪ੍ਰੀਤ ਬਾਦਲ ਭਾਜਪਾ ਆਗੂਆਂ ਦੇ ਵੱਡੀ ਸੂਚੀ ਦੇ ਵਿੱਚ ਮੰਨੇ ਜਾਂਦੇ ਆ ਤੇ ਉਹਨਾਂ ਦੀ ਮੈਰਿਟ ਸਿਆਸੀ ਸਰਗਰਮੀਆਂ ਦੇ ਵਿੱਚ ਭਾਜਪਾ ਵੱਲੋਂ ਮੋਹਰੀ ਮੰਨੀ ਜਾਂਦੀ ਹੈ। ਹਾਲਾਂਕਿ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਆਪਸੀ ਸਮਝੌਤਾ ਨਹੀਂ ਹੋਇਆ ਤੇ ਭਾਜਪਾ ਵੱਲੋਂ ਜਿਹੜੇ ਲੀਡਰਾਂ ਵੱਲੋਂ ਅਕਾਲੀ ਦਲ ਦੇ ਨਾਲ ਸਮਝੌਤੇ ਦੀ ਵਕਾਲਤ ਕੀਤੀ ਜਾਂਦੀ ਹੈ, ਉਹਨਾਂ ਦੇ ਵਿੱਚ ਮਨਪ੍ਰੀਤ ਵੀ ਪ੍ਰਮੁੱਖ ਨੇ। ਜੇ ਇਹ ਸਮਝੌਤਾ ਨਹੀਂ ਹੁੰਦਾ, ਮੈਂ ਸਮਝੌਤਾ ਨਾ ਹੋਣ ਦੇ ਜਿਹੜੇ ਆਸਾਰ ਨੇ ਉਹਨਾਂ ਦੇ ਉਸ ਮਾਮਲੇ ਦੇ ਵਿੱਚ ਗੱਲਬਾਤ ਕਰ ਰਿਹਾ, ਤਾਂ ਫਿਰ ਮਨਪ੍ਰੀਤ ਬਾਦਲ ਭਾਜਪਾ ਚੋਂ ਆ ਸਕਦੇ ਨੇ ਤੇ ਸਾਬਕਾ ਕਾਂਗਰਸੀ ਲੀਡਰ ਮੰਗਤ ਰਾਏ ਜਿਹੜੇ ਕਿ ਪਿਛਲੇ ਦਿਨੀ ਆਏ ਨੇ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ, ਸਰੂਪ ਚੰਦ ਸਿੰਗਲਾ, ਉਹ ਵੀ ਭਾਜਪਾ ਤੋਂ ਟਿਕਟ ਦੇ ਦਾਅਵੇਦਾਰਾਂ ਦੇ ਵਿੱਚੋਂ ਇੱਕ ਨੇ ਤੇ ਕਿਸੇ ਸਮੇਂ ਸਾਰੇ ਆਗੂ ਬਾਦਲ ਪਰਿਵਾਰ ਦੇ ਨਜ਼ਦੀਕੀਆਂ ਦੇ ਵਿੱਚੋਂ ਮੰਨੇ ਜਾਂਦੇ ਰਹੇ ਨੇ। ਹੁਣ ਇੱਕ ਹੋਰ ਨਾਂ ਦੀ ਬੜੀ ਚਰਚਾ ਉਹ ਹੈ ਮਹੇਸ਼ਿੰਦਰ ਸਿੰਘ ਬਾਦਲ, ਜਿਹੜੇ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਟੱਕਰ ਦਿੰਦੇ ਰਹੇ ਆ ਬੜੇ ਲੰਬੇ ਸਮੇਂ ਤੋਂ, ਤੇ ਉਹ ਇੱਕ ਵਾਰ ਫਿਰ ਇੱਥੇ ਟੱਕਰ ਦੇ ਸਕਦੇ ਆ ਬਾਦਲ ਪਰਿਵਾਰ ਜੇਕਰ ਗੱਠਜੋੜ ਹੋ ਵੀ ਜਾਂਦਾ। ਚਲੋ ਆਪਾਂ ਮੰਨ ਲੈਂਦੇ ਹਾਂ, ਪਹਿਲੀ ਗੱਲ ਆਪਾਂ ਇਹ ਸੰਭਾਵਨਾ ਵੇਖਦੇ ਹਾਂ ਕਿ ਗੱਠਜੋੜ ਨਹੀਂ ਹੁੰਦਾ ਤਾਂ ਭਾਜਪਾ ਵੱਲੋਂ ਮਨਪ੍ਰੀਤ ਬਾਦਲ, ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਤੇ ਜਿਹੜਾ ਤੀਜਾ ਨਾਂ ਕਾਂਗਰਸ ਵੱਲੋਂ ਫਤਿਹ ਸਿੰਘ ਬਾਦਲ, ਜਿਹੜੇ ਕਿ ਮਹੇਸ਼ਿੰਦਰ ਸਿੰਘ ਬਾਦਲ ਦੇ ਪੁੱਤਰ ਨੇ। ਪਰ ਜੇਕਰ ਇਹ ਗੱਠਜੋੜ ਹੋ ਵੀ ਜਾਂਦਾ, ਮੰਨ ਲਓ ਮਨਪ੍ਰੀਤ ਬਾਦਲ ਨਹੀਂ ਲੜਦੇ, ਅਕਾਲੀ ਦਲ ਵੱਲੋਂ ਹਰਸਿਮਰਤ ਬਾਦਲ ਦਾ ਨਾਮ ਮੰਨਿਆ ਹੀ ਜਾ ਰਿਹਾ ਤੈਅ, ਕਿਉਂਕਿ ਉਹ ਪਿੰਡਾਂ ਦੇ ਵਿੱਚ ਮੀਟਿੰਗਾਂ ਵੀ ਕਰ ਰਹੇ ਨੇ। ਤੇ ਜਿਹੜੇ ਹੁਣ ਮਹੇਸ਼ਿੰਦਰ ਸਿੰਘ ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ, ਉਹਨਾਂ ਦੇ ਪੁੱਤਰ ਫਤਿਹ ਸਿੰਘ ਬਾਦਲ ਵੱਲੋਂ ਕਾਂਗਰਸੀ ਉਮੀਦਵਾਰ ਵਜੋਂ ਇੱਥੇ ਤੇ ਉਹਨਾਂ ਨੂੰ ਟਿਕਟ ਮਿਲਣ ਦੀ ਚਰਚਾ ਛਿੜੀ ਹੋਈ ਹੈ। ਹਾਲਾਂਕਿ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਕਿ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕੀ ਰਹੇ ਆ, ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਨੇ, ਔਰ ਇਹ ਉਹ ਸ਼ਖਸ ਨੇ, ਉਹ ਲੀਡਰ ਨੇ, ਪੋਲੀਟੀਕਲ ਲੀਡਰ ਨੇ, ਜਿਨ੍ਹਾਂ ਨੇ ਹਰ 2-3 ਸਾਲਾਂ ਬਾਅਦ ਪਾਰਟੀ ਬਦਲ ਲਈ। ਪਹਿਲਾਂ 97-98 ਦੇ ਵਿੱਚ ਅਕਾਲੀ ਦਲ ਦੇ ਵਿੱਚ ਹੁੰਦੇ ਸੀ, ਫਿਰ ਕਾਂਗਰਸ ਦੇ ਵਿੱਚ ਚਲੇ ਗਏ, ਫਿਰ ਅਕਾਲੀ ਦਲ ਦੇ ਵਿੱਚ ਚਲੇ ਗਏ, ਫਿਰ ਕਾਂਗਰਸ ਦੇ ਵਿੱਚ ਚਲੇ ਗਏ, ਫਿਰ ਅਕਾਲੀ ਦਲ ਦੇ ਵਿੱਚ ਆ ਗਏ, ਫਿਰ ਦੁਬਾਰਾ ਕਾਂਗਰਸ ਦੇ ਵਿੱਚ, ਯਾਨੀ ਕਿ 6ਵੀਂ-7ਵੀਂ ਵਾਰ ਇਹਨਾਂ ਨੇ ਪਲਟੀ ਮਾਰੀ ਹੈ। ਹੁਣ ਇਹਨਾਂ ਦੇ ਬਾਰੇ ਚਰਚਾ ਕਿ ਇਹਨਾਂ ਨੂੰ ਵੀ ਬਠਿੰਡੇ ਤੋਂ ਜਿਹੜੀ ਟਿਕਟ ਆ ਕਾਂਗਰਸ ਪਾਰਟੀ ਦੇ ਸਕਦੀ ਹੈ। ਤੇ ਇੱਕ ਪਾਸੇ ਚਰਚਾ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹ ਵੀ ਕੀਤੀ ਸੀ ਕਿ ਸ਼ਾਇਦ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ, ਉਹਨਾਂ ਨੂੰ ਵੀ ਟਿਕਟ ਬਠਿੰਡੇ ਤੋਂ ਮਿਲ ਸਕਦੀ ਹੈ ਤੇ ਦੋ ਬੀਬੀਆਂ ਦਾ ਤਕੜਾ ਮੁਕਾਬਲਾ ਇੱਥੇ ਦੇਖਣ ਨੂੰ ਮਿਲ ਸਕਦਾ ਹੈ। ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਇੱਥੋਂ ਖੁੱਡੀਆਂ ਸਾਹਿਬ, ਜਿਹੜੇ ਕਿ ਖੇਤੀਬਾੜੀ ਮੰਤਰੀ ਨੇ ਸਾਡੇ, ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਨੂੰ ਇਸ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਹੋਈ ਹੈ, ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਦੇ ਮੁੱਖ ਮੰਤਰੀ ਨੂੰ ਉਹਨਾਂ ਦੇ ਜੱਦੀ ਹਲਕੇ ਲੰਬੀ ਤੋਂ ਹਰਾਇਆ ਸੀਗਾ ਚੰਗੇ ਮਾਰਜਨ ਦੇ ਨਾਲ, ਔਰ ਜਾਂਦੀ ਉਮਰੇ ਉਹ ਇੱਕ ਬੜੀ ਨਮੋਸ਼ੀਜਨਕ ਜੀ ਹਾਰ ਵੇਖ ਕੇ ਗਏ ਨੇ ਆਪਣੇ ਸਿਆਸੀ ਜੀਵਨ ਦੇ ਵਿੱਚ। ਲੰਬੀ ਤੋਂ ਬਾਦਲ ਸਾਹਿਬ ਤਕਰੀਬਨ 8 ਜਾਂ 9 ਵਾਰ MLA ਕੁੱਲ ਮਿਲਾ ਕੇ ਬਣੇ ਨੇ, 5-6 ਵਾਰ ਤਾਂ ਲਗਾਤਾਰ ਹੀ ਬਣੇ ਨੇ, ਯਾਨੀ ਕਿ ਜੇਕਰ ਆਪਾਂ 2000 ਤੋਂ ਹੀ ਲਾ ਲਈਏ, 2002 ਤੋਂ 7, 12, ਫਿਰ 17 ਦੇ ਵਿੱਚ 22 ਚ ਆ ਕੇ ਹਰੇ ਨੇ। ਸੋ ਇਸ ਤਰ੍ਹਾਂ 6-7 ਵਾਰ ਉਹਨਾਂ ਦਾ ਜਿਹੜਾ ਲੰਬੀਆਂ ਕਾਰਜਕਾਲ ਲਗਾਤਾਰ 5-6 ਵਾਰ ਤਾਂ ਹੋਊਗਾ ਪੱਕਾ ਹੀ, ਤਾਂ ਉਹਨਾਂ ਨੂੰ ਹਰਾਇਆ ਸੀ ਗੁਰਮੀਤ ਸਿੰਘ ਖੁੱਡੀਆਂ ਨੇ। ਹੁਣ ਗੁਰਮੀਤ ਸਿੰਘ ਖੁੱਡੀਆਂ ਇੱਕ ਵਾਰ ਫਿਰ ਤੋਂ ਆ ਚੁੱਕੇ ਨੇ ਹਰਸਿਮਰਤ ਕੌਰ ਬਾਦਲ ਦੇ ਆਮੋ ਸਾਹਮਣੇ। ਟੱਕਰ ਹੋ ਸਕਦੀ ਹੈ, ਟੱਕਰ ਭੈੜੀ ਵੀ ਹੋ ਸਕਦੀ ਹੈ, ਕਿਉਂਕਿ ਇੱਕ ਪਾਸੇ ਮੌਜੂਦਾ ਮੈਂਬਰ ਪਾਰਲੀਮੈਂਟ ਆਪਣਾ ਵਕਾਰ ਬਹਾਲ ਰੱਖਣ ਦੀ ਕੋਸ਼ਿਸ਼ ਕਰੂਗਾ ਤੇ ਦੂਜੇ ਪਾਸੇ ਉਹ ਬੰਦਾ ਜਿਹੜਾ ਲੰਬੀਆਂ ਹਰਾ ਕੇ ਆਇਆ, ਉਹਨਾਂ ਨੂੰ ਇੱਕ ਕੌਨਫੀਡੈਂਸ ਵੀ ਹੁੰਦਾ ਨਾ ਬੰਦੇ 'ਚ ਕਿ ਹਾਂ ਮੈਂ ਇਸ ਖਾਨਦਾਨ ਨੂੰ ਹਰਾਇਆ। ਲੋਕ ਪਹਿਲਾਂ ਤਾਂ ਇਹ ਸਮਝਦੇ ਸੀਗੇ ਕਿ ਸ਼ਾਇਦ ਇਹ ਰਜਿਸਟਰੀਆਂ ਹੋਈਆਂ ਨੇ, ਪੱਕੇ ਬੰਦੇ ਨੇ ਤੇ ਇਹਨਾਂ ਨੂੰ ਕੌਣ ਹਰਾ ਸਕਦਾ। ਪਰ ਇਹ ਦੇਖੋ, ਸਿਆਸੀ ਚੀਜ਼ਾਂ ਬਦਲਣ ਦੇ ਵਿੱਚ ਦੇਰ ਨਹੀਂ ਲੱਗਦੀ, ਕਈ ਵਾਰੀ ਚੀਜ਼ਾਂ ਬਦਲ ਜਾਂਦੀਆਂ ਨੇ। ਜਿਹੜੇ ਅੱਜ ਸੱਤਾਧਾਰੀ ਨੇ ਉਹ ਵੀ ਇਹ ਨਾ ਮੰਨ ਕੇ ਚੱਲਣ ਕਿ ਸਾਡੀ ਰਜਿਸਟਰੀ ਕਰਵਾਈ ਹੈ ਕੁਰਸੀ ਦੇ ਨਾਲ, ਸਾਡੇ ਘਰੇ ਪਾਵੇ ਦੇ ਨਾਲ ਬੱਧੀ ਹੈ ਸੱਤਾ, ਇਹ ਬਦਲਦੀ ਰਹਿੰਦੀ ਹੈ। ਇਹ ਬੜੇ ਵੱਡੇ ਲੋਕਾਂ ਦਾ
ਗਰੂਰ ਤੋੜਿਆ ਇਸ ਚੀਜ਼ ਨੇ, ਇਸ ਬਦਲਾਅ ਨੇ, ਬਹੁਤ ਤਕੜੇ ਲੋਕਾਂ ਦਾ। ਸਦੀਆਂ ਤੋਂ ਜਿਹੜੇ ਲੋਕ ਸ਼ਾਸਕ ਸੀਗੇ ਉਹ ਨਹੀਂ ਰਹੇ, ਤੇ 5-5 ਸਾਲਾਂ ਵਾਲਿਆਂ ਦੀ ਕਿੱਡੀ ਕੁ ਵੱਡੀ ਜ਼ਰੂਰਤ ਹੈ। ਖੈਰ, ਤੇ ਹੁਣ ਇਹ ਜਿਹੜਾ ਸਿਨਾਰੀਓ ਬਠਿੰਡਾ ਸੀਟ ਤੇ ਬਣਦਾ ਜਾ ਰਿਹਾ। ਆਪਾਂ ਅਗਲੀ ਵਾਰੀ ਫੇਰ ਮਿਲਾਂਗੇ, ਕਿਸੇ ਹੋਰ ਸੀਟ ਬਾਰੇ ਦਿਲਚਸਪ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਉੱਥੋਂ ਕਿਹੋ ਜਿਹਾ ਸਿਨਾਰੀਓ ਬਣ ਰਿਹਾ। ਫਿਲਹਾਲ ਹੁਣ ਤੱਕ ਆਪਾਂ 3 ਸੀਟਾਂ ਤੇ ਚਰਚਾ ਜਿਹੜੀ ਆ ਕਰ ਚੁੱਕੇ ਹਾਂ, ਫਰੀਦਕੋਟ, ਪਟਿਆਲਾ ਤੇ ਇਹਨਾਂ ਦੇ ਇਤਿਹਾਸ ਜਾਣ ਚੁੱਕੇ ਹਾਂ, ਤੇ ਬਠਿੰਡਾ। ਆਉਂਦੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਅੰਮ੍ਰਿਤਸਰ, ਖਡੂਰ ਸਾਹਿਬ ਤੇ ਇਹਦੇ ਨਾਲ ਜਿਹੜੇ ਵੀ ਹੋਰ ਹਲਕੇ ਨੇ, ਚਾਹੇ ਉਹ ਗੁਰਦਾਸਪੁਰ ਆ, ਚਾਹੇ ਉਹ ਹੁਸ਼ਿਆਰਪੁਰ ਹੈ, ਚਾਹੇ ਉਹ ਫਿਰੋਜ਼ਪੁਰ ਹੈ, ਤੇ ਚਾਹੇ ਉਹ ਸੰਗਰੂਰ ਹੈ, ਤੇ ਜਿਹੜੇ ਵੀ ਲੋਕ ਸਭਾ ਹਲਕੇ ਨੇ ਉਹਨਾਂ ਦੇ ਬਾਰੇ ਆਪਾਂ ਚਰਚਾ ਜਿਹੜੀ ਆ ਉਹ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਤੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਹੈ ਅਪਡੇਟ ਟਰੱਕਿੰਗ ਦੀ। ਸੈਗਮੈਂਟ ਅਪਡੇਟ ਟਰੱਕਿੰਗ ਹੈ। ਅਪਡੇਟ ਟਰੱਕਿੰਗ ਦੇ ਵਿੱਚ ਤੁਸੀਂ ਵੀ ਜੁੜ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408-272-5200। ਕਿਸੇ ਵੀ ਮਾਮਲੇ ਤੇ ਤੁਸੀਂ ਆਪਣੀ ਰਾਏ ਰੱਖਣੀ ਹੈ, ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਕਿਸੇ ਮਸਲੇ ਤੇ ਸਵਾਲ ਪੁੱਛਣਾ ਹੈ, ਤੇ ਇਹ ਸਟੂਡੀਓ ਦਾ ਨੰਬਰ ਹੈ, ਤੁਸੀਂ ਜੁੜ ਸਕਦੇ ਹੋ। ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਹੀ ਜੁੜ ਸਕੋ, ਤਾਂ ਜੋ ਸਾਰਿਆਂ ਦੀਆਂ ਜਿਹੜੀਆਂ ਕਾਲਸ ਨੇ ਉਹ ਐਡਰੈਸ ਹੋ ਸਕਣ, ਤੇ ਸਾਰਿਆਂ ਦੇ ਸਵਾਲਾਂ ਦੇ ਜਵਾਬਾਂ ਤੇ ਜਿਹੜੀ ਹੈ ਚਰਚਾ ਉਹ ਹੋ ਸਕੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।